ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਰਦਾਨਾ ਪਹਿਲਾ। ਕਾਲ ਕਾਲ ਵਾਲੀ ਕਾਮ ਮਦ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਆ। ਇਹ ਸ਼ਬਦ ਦੀ ਉਥਾਨਕਾ ਹੈ। ਭਾਈ ਮਰਦਾਨਾ ਜੀ ਨੂੰ ਕਿਸੇ ਪ੍ਰੇਮੀ ਨੇ ਬੇਨਤੀ ਕੀਤੀ, ਜੀ ਸ਼ਰਾਬ ਪੀ ਲੈਣੀ ਚਾਹੀਦੀ ਹੈ ਕਿ ਨਹੀਂ? ਜਿਵੇਂ ਸੰਸਾਰ ਦੇ ਲੋਕ ਸ਼ਰਾਬਾਂ ਪੀਂਦੇ ਆ, ਇਹ ਸ਼ਰਾਬ ਪੀਣੀ ਯੋਗ ਹੈ ਕਿ ਨਹੀਂ? ਤੇ ਭਾਈ ਮਰਦਾਨਾ ਜੀ ਨੇ ਕਿਹਾ ਕਿ ਭਾਈ ਤੁਸੀਂ ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਪੁੱਛ ਲਓ। ਸਤਿਗੁਰੂ ਜੀ ਦੱਸ ਦੇਣਗੇ ਕਿ ਸ਼ਰਾਬ ਪੀਣੀ ਯੋਗ ਹੈ ਕਿ ਅਯੋਗ ਹੈ। ਜੇ ਸ਼ਰਾਬ ਦੇ ਨਸ਼ੇ ਕਰਕੇ ਜੀਵ ਨੂੰ ਸੁੱਧ ਬੁੱਧ ਭੁੱਲ ਜਾਂਦੀ ਹੈ, ਮੱਤ ਮਾਰੀ ਜਾਂਦੀ ਹੈ, ਇਹ ਸ਼ਰਾਬ ਦਾ ਏਦਾਂ ਦਾ ਨਸ਼ਾ ਹੈ, ਜੀਵ ਨੂੰ ਥੋੜੀ ਜਿੰਨੀ ਵੀ ਸੁੱਧ ਨਹੀਂ ਰਹਿਣਾ ਕਰਦੀ। ਤੋ ਇਸ ਕਰਕੇ ਭਾਈ ਮਰਦਾਨਾ ਜੀ ਦੇ ਕਹਿਣ ਤੇ ਉਸ ਪ੍ਰੇਮੀ ਨੂੰ ਕਿਹਾ ਕਿ ਮਹਾਰਾਜ ਸਾਹਿਬ ਜੀ ਨੂੰ ਆਪ ਹੀ ਤੂੰ ਪੁੱਛ ਲੈ। ਕਹਿੰਦਾ ਮੈਨੂੰ ਝਿਜਕ ਆਉਂਦੀ ਹੈ, ਮੈਂ ਸਤਿਗੁਰੂ ਜੀ ਨੂੰ ਏਦਾਂ ਦੀ ਗੱਲ ਕਿਵੇਂ ਪੁੱਛ ਸਕਦਾ? ਤੇ ਭਾਈ ਮਰਦਾਨਾ ਜੀ ਆਪ ਜੀ ਮਹਾਰਾਜ ਜੀ ਦੇ ਚਰਨਾਂ ਦੇ ਪਿਆਰੇ ਹੋ, ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਰਹਿੰਦੇ ਹੋ, ਤੁਸੀਂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛ ਕੇ ਮੈਨੂੰ ਦੱਸ ਦੇਵੋ। ਜਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ, ਮਹਾਰਾਜ ਇਹ ਕੁਝ ਪ੍ਰੇਮੀ ਮਹਾਰਾਜ ਸੱਚੇ ਪਾਤਸ਼ਾਹ ਪੁੱਛ ਰਹੇ ਆ ਕਿ ਸ਼ਰਾਬ ਪੀਣੀ ਯੋਗ ਹੈ ਕਿ ਅਯੋਗ ਹੈ। ਤੇ ਮਹਾਰਾਜ ਜਿਹੜੇ ਸੰਸਾਰ ਦੇ ਲੋਕ ਸ਼ਰਾਬਾਂ ਪੀਂਦੇ ਉਹਨਾਂ ਦੀ ਕਿੱਦਾਂ ਦੀ ਹਾਲਤ ਬਣਦੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੇ ਇਹ ਦੁਨਿਆਵੀ ਸੰਸਾਰ ਦੇ ਜਿਹੜੇ ਲੋਕ ਸ਼ਰਾਬਾਂ ਪੀਂਦੇ ਆ, ਇਹ ਸ਼ਰਾਬ ਜੇ ਨਹੀਂ ਪੀਣੀ ਤੇ ਕਿਹੜੀ ਸ਼ਰਾਬ ਪੀਣੀ ਚਾਹੀਦੀ ਹੈ? ਜਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ, ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਸ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ ਆਪ ਜੀ ਦੇ ਗਿਆਤ ਵਜੋਂ ਬੇਨਤੀ ਕਰਾਂ, ਵਿਸ਼ੇਸ਼ ਕਰਕੇ ਬੇਨਤੀ ਹੈ ਕਿ ਕੁਝ ਵਿਦਵਾਨਾਂ ਦੀ ਇਹ ਰਾਏ ਹੈ ਕਿ ਭਾਈ ਮਰਦਾਨਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਨਹੀਂ ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਇਹ ਉਚਾਰਨ ਕੀਤਾ ਹੈ, ਕਿਉਂਕਿ ਨਾਲ ਮਰਦਾਨਾ ਪਹਿਲਾ ਲਿਖਿਆ ਹੋਇਆ। ਭਾਵ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਤੋ ਭਾਈ ਮਰਦਾਨਾ ਜੀ ਦੇ ਪਰਥਾਈ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਸੀ। ਇਉਂ ਕਹਿ ਲਈਏ ਕਿ ਭਾਈ ਮਰਦਾਨਾ ਜੀ ਨੂੰ ਇਸ ਸਰੋ ਭਾਵ ਬਖਸ਼ਿਸ਼ ਕੀਤਾ ਹੋਇਆ, ਜੋ ਬੇਨਤੀ ਕੀਤੀ ਸੀ ਮਹਾਰਾਜ ਜਿਹੜੇ ਸੰਸਾਰ ਦੇ ਲੋਕ ਸ਼ਰਾਬਾਂ ਪੀਂਦੇ ਨੇ ਉਹਨਾਂ ਦੀ ਕਿੱਦਾਂ ਦੀ ਹਾਲਤ ਹੁੰਦੀ ਹੈ। ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ, ਕਿਉਂਕਿ ਕੁਝ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਹਨ ਕਿ ਸਮੁੱਚੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਜਿਤਨੇ ਵੀ ਇਹ ਰਾਗਾਂ ਦੇ ਵਿੱਚ ਬਾਣੀ ਹੈ,
ਇਹਨਾਂ ਦੇ ਵਿੱਚੋਂ ਕੇਵਲ ਮਰਦਾਨਾ ਸ਼ਲੋਕ, ਮਰਦਾਨਾ ਸ਼ਬਦ ਇਹੋ ਹੀ ਹੈ, ਬਾਕੀ ਸਾਰੇ ਇਸਤਰੀ ਲਿੰਗ ਸ਼ਬਦ ਹਨ। ਕੁਝ ਵਿਦਵਾਨਾਂ ਦੀ ਇਹ ਰਾਏ ਹੈ, ਪਰ ਸਾਧ ਸੰਗਤ ਜੀ ਗੁਰਮਤਿ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਛਾਪ ਲੱਗੀ ਹੋਈ ਹੈ। ਪਹਿਲੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ। ਭਾਈ ਮਰਦਾਨਾ ਜੀ ਦੇ ਬੇਨਤੀ ਕਰਨ ਤੇ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਤੋ ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਆ, ਪਿਆਰ ਦੇ ਨਾਲ ਸਰਵਣ ਕਰੀਏ। ਸਾਧ ਸੰਗਤ ਜੀ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੇ ਅੰਦਰ ਸਿੱਖਿਆ ਦਿੱਤੀ ਹੈ ਕਿ ਜਿਹੜੀ ਦੁਨਿਆਵੀ ਸੰਸਾਰ ਦੇ ਅੰਦਰ ਜੀਵ ਸ਼ਰਾਬ ਦਾ ਨਸ਼ਾ ਕਰਦੇ ਆ, ਉਹ ਕਿੰਨਾ ਮਾੜਾ ਹੈ। ਸਾਧ ਸੰਗਤ ਜੀ, ਨਸ਼ਾ ਤੇ ਕੋਈ ਵੀ ਲੱਗ ਜਾਵੇ ਉਹ ਮਾੜਾ ਹੀ ਹੈ, ਉਹਦੇ ਨਾਲ ਕੋਈ ਲਾਭ ਨਹੀਂ ਮਿਲਦਾ। ਨਸ਼ਾ ਕਰਨ ਦੇ ਨਾਲ ਨੁਕਸਾਨ ਜ਼ਰੂਰ ਹੁੰਦਾ ਹੈ। ਇੱਕ ਤਾਂ ਪੈਸੇ ਦੀ ਬਰਬਾਦੀ ਕਰਦਾ, ਫਿਰ ਨਸ਼ੇੜੀ ਬੰਦਾ ਅਮੋਲਕ ਮਿਲਿਆ ਹੋਇਆ ਸਰੀਰ ਪਰਮਾਤਮਾ ਦੇ ਵੱਲੋਂ ਸਾਧ ਸੰਗਤ ਜੀ ਵੀ ਗਵਾ ਬੈਠਦਾ। ਜੇ ਥੋੜੇ ਤੋਂ ਕਈ ਵਾਰ ਕਿਤੇ ਜ਼ਿਆਦਾ ਨਸ਼ਾ ਕਰ ਲਵੇ ਤੇ ਸਾਧ ਸੰਗਤ ਜੀ ਕਈ ਵਾਰ ਮੌਤ ਵੀ ਜੀਵ ਦੀ ਹੋ ਜਾਂਦੀ ਹੈ। ਆਪਨੇ ਦੇਖਿਆ ਪੜ੍ਹਿਆ ਹੋਵੇਗਾ, ਇਹ ਕੋਈ ਲੁਕੀ ਛਿਪੀ ਵਾਲੀ ਗੱਲ ਨਹੀਂ, ਕਿੰਨੇ ਕਿੰਨੇ ਭਿਆਨਕ ਨਸ਼ੇ ਚੱਲ ਗਏ ਆ। ਨੌਜਵਾਨ ਜਿਹੜੇ ਨਸ਼ਿਆਂ ਵਿੱਚ ਗਲਤਾਨ ਹੋਏ ਆ, ਸਾਧ ਸੰਗਤ ਜੀ ਜੇ ਕਿਤੇ ਜ਼ਿਆਦਾ ਡੋਜ਼ ਲੈ ਲੈਂਦੇ ਆ ਨਾ, ਉਹ ਫਿਰ ਝੱਲਿਆ ਨਹੀਂ ਜਾਂਦਾ ਤੇ ਮੌਤ ਹੋ ਜਾਂਦੀ ਹੈ। ਇਕੱਲੇ ਜਵਾਨ ਨਹੀਂ ਸਾਧ ਸੰਗਤ ਜੀ ਦੇ ਵਿੱਚ ਜੋ ਕਾਲਜਾਂ ਵਿੱਚ ਪੜ੍ਹਨ ਵਾਲੀਆਂ ਸਾਧ ਸੰਗਤ ਜੀ ਨੌਜਵਾਨ ਲੜਕੀਆਂ ਹਨ, ਉਹ ਵੀ ਇਹਨਾਂ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਤਾਂ ਹੀ ਵਾਰ-ਵਾਰ ਤਾੜਨਾ ਕੀਤੀ ਹੈ ਕਿ ਇਸ ਨਸ਼ੇ ਨੂੰ ਕਦਾਚਿਤ ਵੀ ਜੀਵਨ ਦੇ ਅੰਦਰ ਧਾਰਨ ਨਹੀਂ ਕਰਨਾ ਚਾਹੀਦਾ। ਹਾਂ, ਜੇ ਨਸ਼ਾ ਕਰਨਾ ਤੇ ਪਰਮੇਸ਼ਰ ਦੇ ਨਾਮ ਦਾ ਨਸ਼ਾ ਕਰ, ਜਿਹੜਾ ਕਦੇ ਵੀ ਉਤਰੇਗਾ ਨਹੀਂ। ਇਸ ਸੰਸਾਰ ਦੇ ਨਸ਼ੇ ਥੋੜਾ ਸਮਾਂ ਰਹਿੰਦੇ ਆ, ਦੁਨਿਆਵੀ ਸੰਸਾਰ ਦੇ ਨਸ਼ਿਆਂ ਦਾ ਥੋੜਾ ਕੁ ਸਮਾਂ ਨਸ਼ਾ ਰਹਿੰਦਾ, ਪਰ ਪਰਮੇਸ਼ਰ ਦੇ ਨਾਮ ਦਾ ਨਸ਼ਾ ਇੱਕ ਵਾਰ ਚੜ ਜਾਵੇ ਜੀਵਨ ਭਰ ਨਹੀਂ ਕਦੇ ਉਤਰਦਾ। ਐਸੀ ਪਰਮੇਸ਼ਰ ਦੇ ਨਾਮ ਦੀ ਖੁਮਾਰੀ ਹੈ। ਤੋ ਹਜੂਰ ਬਖਸ਼ਿਸ਼ ਕਰ ਰਹੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸਰਵਣ ਕਰੋ ਜੀ। ਸ਼ਲੋਕ ਮਰਦਾਨਾ ਪਹਿਲਾ। ਕਾਲ ਕਲ ਵਾਲੀ ਕਾਮ ਮਦ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਹੈ ਭਾਈ ਮਰਦਾਨਿਆ, ਜਿਹੜੀ ਕਲਯੁਗ ਦੇ ਭਿਆਨਕ ਸਮੇਂ ਦੀ ਕਲਵਾਲੀ ਹੈ ਨਾ, ਕਲਵਾਲੀ ਭਾਵ ਕਲੇਸ਼ ਪਾਉਣ ਵਾਲੀ ਖੋਟੀ ਸੰਗਤ ਹੈ। ਜਿਹੜੇ ਸਾਖਤ ਪੁਰਸ਼ਾਂ ਦੀ ਖੋਟੀ ਸੰਗਤ ਕਰਨੀ ਹੈ, ਇਹ ਜਾਣਨਾ ਕਰਕੇ ਕਲੇਸ਼ ਪਾਉਣ ਵਾਲੀ ਦੇ ਕਰਕੇ ਜੀਵਨ ਦੇ ਅੰਦਰ ਬੜਾ ਕਲੇਸ਼ ਪੈਣਾ ਕਰਦਾ ਹੈ। ਕਲਪਨਾਵਾਂ ਨੂੰ ਪੈਦਾ ਕਰਨ ਵਾਲੀ ਜਿਹੜੀ ਸੰਸਾਰ ਦੀ ਖੋਟੀ ਸੰਗਤ ਹੈ। ਮਹਾਰਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਕਲ ਕਲਵਾਲੀ ਕਾਮ ਮਦ। ਤੇ ਕਾਮ ਜਿਹੜਾ ਮਨ ਦੇ ਅੰਦਰ ਵਿਕਾਰਾਂ ਦਾ, ਪਾਪ ਕਰਮਾਂ ਦਾ ਫੁਰਨਾ ਪੈਦਾ ਹੋਣਾ, ਇਹ ਮਦ ਸ਼ਰਾਬ ਦੀ ਤਰ੍ਹਾਂ ਹੈ। ਇਹ ਸਭ ਸਾਖਤ ਜੀਵਾਂ ਦੇ ਹਿਰਦੇ ਅੰਦਰ ਮਹਾਰਾਜ ਕਹਿੰਦੇ, ਜਾਣੋ ਕਿ ਸ਼ਰਾਬ ਦਾ ਨਸ਼ਾ ਹੀ ਪੈਦਾ ਹੋ ਰਿਹਾ ਹੈ। ਇਹ ਮਨ ਕਰਕੇ, ਹਿਰਦੇ ਕਰਕੇ ਸੰਸਾਰ ਦੇ ਜੀਵ ਨਸ਼ਾ ਹੀ ਕਰ ਰਹੇ ਆ, ਜਿਹੜਾ ਕਾਮ ਵਾਸ਼ਨਾ ਨੂੰ ਆਪਣੇ ਮਨ ਦੇ ਅੰਦਰ ਪੈਦਾ ਕਰਨਾ ਹੈ। ਮਨੁਆ ਪੀਵਨ ਹਾਰ। ਤੇ ਮਹਾਰਾਜ ਜੀ ਨੂੰ ਪੀਣ ਵਾਲੇ ਕੌਣ ਹੈ? ਸਤਿਗੁਰੂ ਜੀ ਕਹਿੰਦੇ, ਸਾਖਤ ਜੀਵਾਂ ਦੇ ਜਿਹੜੇ ਮਨ ਹੈ ਨਾ, ਇਦਾਂ ਦੀ ਸ਼ਰਾਬ ਨੂੰ ਪੀਂਦੇ ਆ। ਮਹਾਰਾਜ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਮਨੁਆ ਪੀਵਨ ਹਾਰ। ਇਹ ਮਨਮੁਖ ਜੀਵਾਂ ਦਾ ਜਿਹੜਾ ਮਨੁਆ ਮਨ ਹੈ, ਇਹ ਇਦਾਂ ਦੀ ਮਹਾਰਾਜ ਕਹਿੰਦੇ ਸ਼ਰਾਬ ਨੂੰ ਪੀਂਦਾ ਪਿਆ। ਜਿਹੜੀ ਸੰਸਾਰ ਦੇ ਅੰਦਰ ਕਲਵਾਲੀ ਪਾਪ ਕਰਮਾਂ ਰੂਪੀ ਸ਼ਰਾਬ ਨੂੰ ਪੀਂਦਾ ਹੈ। ਮਨ ਕਰਕੇ ਜੀਵ ਹਰ ਸਮੇਂ ਪਾਪ ਕਰਮ ਚਿਤਵਦਾ ਹੈ, ਜਾਣੋ ਕਿ ਸ਼ਰਾਬ ਦਾ ਹੀ ਨਸ਼ਾ ਕਰਦਾ ਪਿਆ। ਸਾਧ ਸੰਗਤ ਜੀ, ਇਹ ਅੰਤਰੀ ਭਾਵ ਦਾ ਵੀ ਨਸ਼ਾ ਹੈ। ਇੱਕ ਤਾਂ ਮਨੁੱਖ ਤਨ ਕਰਕੇ ਨਸ਼ਾ ਕਰਦਾ ਹੈ। ਮਹਾਰਾਜ ਕਹਿੰਦੇ, ਸੰਸਾਰ ਦੇ ਭਰ ਦੇ ਜਿਤਨੇ ਵੀ ਜੀਵ ਜੰਤੂ ਹੈ ਨਾ, ਪਰਮੇਸ਼ਰ ਦੇ ਭਜਨ ਤੋਂ ਬਿਨਾਂ, ਵਾਹਿਗੁਰੂ ਦੇ ਨਾਮ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਇਦਾਂ ਦੀ ਉਹਨਾਂ ਸਾਖਤ ਜੀਵਾਂ ਦੀ ਹਾਲਤ ਬਣੀ ਹੋਈ ਹੈ ਕਿ ਪਾਪ ਚਿਤਵਨਾ ਰੂਪੀ ਮਹਾਰਾਜ ਕਹਿੰਦੇ ਨਸ਼ਾ, ਸ਼ਰਾਬ ਦਾ ਨਸ਼ਾ ਕਰ ਰਹੇ ਹਨ। ਉਹਨਾਂ ਦਾ ਮਨ ਹੀ ਮਹਾਰਾਜ ਕਹਿੰਦੇ ਪੀਣ ਵਾਲਾ ਹੋ ਰਿਹਾ ਹੈ। ਕ੍ਰੋਧ
ਕ੍ਰੋਧ ਕਟੋਰੀ ਮੋਹਿ ਤੇ ਭਰੀ। ਫਿਰ ਜਿਹੜੀ ਕ੍ਰੋਧ ਰੂਪੀ ਮਹਾਰਾਜ ਕਹਿੰਦੇ ਕਟੋਰੀ ਹੈ, ਮੋਹ ਭਰੀ, ਤੇ ਮੋਹ ਨਾਮ ਜਿਹੜਾ ਸੰਸਾਰ ਦੇ ਅੰਦਰ ਪ੍ਰਬਲ ਬੜਾ ਹੀ ਸਾਧ ਸੰਗਤ ਜੀ ਵੱਡਾ ਬੰਧਨ ਹੈ। ਭਾਵੇਂ ਸ਼ਰੀਰਾਂ ਦਾ ਹੈ, ਭਾਵੇਂ ਪਦਾਰਥਾਂ ਦਾ ਹੈ, ਭਾਵੇਂ ਜੜ ਮਾਇਆ ਦਾ ਹੈ, ਤੇ ਭਾਵੇਂ ਚੇਤਨ ਮਾਇਆ ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਝੱਜਰ ਭਰੀ ਹੋਈ ਹੈ। ਜੇ ਪਹਿਲਾਂ ਝਾਜਰਾਂ ਭਰੀਆਂ ਹੁੰਦੀਆਂ ਸਨ, ਤੋ ਹੁਣ ਤੇ ਜਿਵੇਂ ਬੋਤਲਾਂ ਦੇ ਵੀ ਸ਼ਰਾਬ ਪਾਈ ਜਾਂਦੀ ਹੈ ਨਾ, ਇਹ ਅੰਗਰੇਜ਼ ਰਾਜ ਦੇ ਸਮੇਂ ਬੋਤਲਾਂ ਵਾਲਾ ਕੰਮ ਚੱਲਿਆ। ਨਹੀਂ ਤੇ ਪਹਿਲਾਂ ਝਾਜਰਾਂ ਭਰਿਆ ਕਰਦੇ ਸਨ, ਫਿਰ ਕਈ ਪੀਪਿਆਂ ਦੇ ਵਿੱਚ ਪਾ ਕੇ ਵੀ ਰੱਖ ਲਿਆ ਕਰਦੇ। ਤੋ ਇਸ ਪ੍ਰਕਾਰ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਆਖ ਰਹੇ ਨੇ, ਕ੍ਰੋਧ ਕਟੋਰੀ ਮੋਹਿ ਭਰੀ। ਭਰੀ ਨਾਮ ਝੱਜਰ ਦਾ ਹੈ, ਜਾਂ ਬੋਤਲ ਕਹਿ ਲਓ, ਸਮਝਣ ਮਾਤਰ। ਮਹਾਰਾਜ ਕਹਿੰਦੇ ਕ੍ਰੋਧ ਰੂਪੀ ਕਟੋਰੀ ਹੈ, ਤੇ ਮੋਹ ਰੂਪੀ ਝੱਜਰ ਮਹਾਰਾਜ ਕਹਿੰਦੇ ਸ਼ਰਾਬ ਦੀ ਭਰੀ ਹੋਈ ਹੈ। ਪੀ ਲਾਵਾ ਅਹੰਕਾਰ। ਤੇ ਇਹਨਾਂ ਨੂੰ ਪਿਲਾਉਣ ਵਾਲਾ ਕੌਣ ਹੈ? ਜਿਵੇਂ ਸੱਥ ਵਿੱਚ ਬੈਠੇ ਹੋਏ ਸ਼ਰਾਬੀ ਸ਼ਰਾਬ ਪੀਂਦੇ ਨੇ, ਇੱਕ ਪਾ ਪਾ ਕਰਕੇ ਦਿੰਦਾ, ਦੂਜੇ ਪਾ ਕੇ ਗਲਾਸੀਆਂ ਵਿੱਚ ਚੜਾਈ ਜਾਂਦੇ, ਬਾਰ-ਬਾਰ ਪੀ ਜਾਂਦੇ। ਤੇ ਹਜੂਰ ਕਹਿੰਦੇ ਸੰਸਾਰ ਦੇ ਸਾਖਤ ਜੀਵਾਂ ਨੂੰ ਪਿਲਾਉਣ ਵਾਲਾ ਹੰਕਾਰ ਹੈ। ਕਿਉਂਕਿ ਜਦੋਂ ਮਨੁੱਖ ਹੰਕਾਰ ਦੀ ਨਸ਼ੇ ਵਿੱਚ ਹੁੰਦਾ, ਬੜੀਆਂ ਵੱਡੀਆਂ ਵੱਡੀਆਂ ਡੀਂਗਾਂ ਮਾਰਦਾ, ਮੈਂ ਐਵੇਂ ਕਰ ਦਊਂਗਾ, ਮੈਂ ਐਵੇਂ ਕਰ ਦੇਊਂਗਾ, ਮੈਨੂੰ ਕਿਸੇ ਦਾ ਡਰ ਨਹੀਂ, ਇਹ ਹੰਕਾਰ ਦੇ ਨਸ਼ੇ ਦੀ ਬੋਲੀ ਬੋਲਦਾ ਹੈ। ਪੀ ਲਾਵਾ ਅਹੰਕਾਰ। ਤੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਪਿਲਾਉਣ ਵਾਲਾ ਜਾਣੋ ਕਿ ਹੰਕਾਰ ਹੈ। ਹੰਕਾਰ ਹੀ ਮਹਾਰਾਜ ਕਹਿੰਦੇ ਬਾਰ-ਬਾਰ ਜੀਵਾਂ ਨੂੰ ਇਹ ਪਾਪ ਕਰਮਾਂ ਰੂਪੀ ਸ਼ਰਾਬ ਪਿਆ ਰਿਹਾ ਹੈ। ਮਜਲਸ ਕੂੜੇ ਲੱਭ ਕੀ। ਮਜਲਿਸ ਕਹਿੰਦੇ ਨੇ ਇਕੱਤਰਤਾ ਨੂੰ। ਜਿਵੇਂ ਸਤ ਇਕੱਤਰ ਹੁੰਦੀ ਹੈ ਨਾ ਸਾਧ ਸੰਗਤ ਜੀ, ਜਿਹੜੇ ਝੂਠੇ ਜੀਵ ਆ ਨਾ, ਹਰ ਸਮੇਂ ਕੂੜ ਹੀ ਗਲਾਸ਼ਦੇ ਰਹਿੰਦੇ ਹਨ। ਮਜਲਿਸ ਕੂੜੇ ਲੱਭ ਕੀ, ਤੇ ਜਾਂ ਫਿਰ ਪਦਾਰਥਾਂ ਦਾ ਲੱਭ ਕਰਦੇ ਰਹਿੰਦੇ ਹਨ। ਧਨ ਦੀ ਇਕੱਤਰਤਾ ਦਾ ਹਰ ਸਮੇਂ ਲੱਭ ਕਰਦੇ ਰਹਿੰਦੇ ਆ, ਜਾਂ ਛਕਣ ਦਾ ਹੀ ਹਰ ਸਮੇਂ ਮਹਾਰਾਜ ਕਹਿੰਦੇ ਲੱਭ ਕਰਦੇ ਰਹਿੰਦੇ ਹਨ। ਐਸੇ ਝੂਠੇ ਤੇ ਜਿਹੜੇ ਲੱਭ ਕਰਨ ਵਾਲੇ ਜੀਵ ਹਨ, ਉਹਨਾਂ ਦੀ ਮਜਲਿਸ ਬਣੀ ਹੋਈ ਹੈ, ਇਕੱਤਰਤਾ ਬਣੀ ਹੋਈ ਹੈ। ਇੱਕ ਉਹਨਾਂ ਨੇ ਸੱਥ ਬਣਾਈ ਹੋਈ ਹੈ, ਜਿੱਥੇ ਬੈਠ ਕਰਕੇ ਹਰ ਸਮੇਂ ਪਾਪ ਕਰਮ ਚਿਤਵਦੇ ਹਨ। ਕਿਸ ਢੰਗ ਦੇ ਨਾਲ ਪਾਪ ਕਰਮ ਕਰਨਾ ਜਾਂ ਕਿਸੇ ਤੋਂ ਕਰਵਾਉਣਾ, ਉਹ ਮਜਲਿਸ ਦੇ ਵਿੱਚ ਮਹਾਰਾਜ ਕਹਿੰਦੇ ਪਾਪ ਕਰਮਾਂ ਰੂਪੀ ਚਿਤਵਣ ਰੂਪੀ ਸ਼ਰਾਬ ਪੀਤੀ ਜਾਂਦੀ ਹੈ। ਉਹ ਪਾਪ ਕਰਮਾਂ ਦੀ ਸ਼ਰਾਬ ਹੀ ਮਿਲ ਕਰਕੇ ਹਜ਼ੂਰ ਕਹਿੰਦੇ ਪੀਂਦੇ ਹਨ। ਪੀ ਪੀ ਹੋਏ ਖੁਆਰ। ਫਿਰ ਇਦਾਂ ਦੀ ਸ਼ਰਾਬ ਪੀ ਪੀ ਕਰਕੇ ਤੇ ਖੱਜਲ ਖੁਆਰ ਹੁੰਦੇ ਆ। ਜਮ ਵੀ ਬਾਰ-ਬਾਰ ਉਹਨਾਂ ਨੂੰ ਸਜ਼ਾਵਾਂ ਦਿੰਦੇ ਹਨ। ਲੋਕ ਪਰਲੋਕ ਵਿੱਚ ਉਹਨਾਂ ਨੂੰ ਢੋਈ ਨਹੀਂ ਮਿਲਦੀ, ਸਭ ਥਾਵਾਂ ਤੇ ਬਾਰ-ਬਾਰ ਭਟਕਦੇ ਰਹਿੰਦੇ ਆ। ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ, ਕਦੇ ਟੇਢੀਆਂ ਜੂਨਾਂ ਵਿੱਚ, 84 ਲੱਖ ਜੂਨਾਂ ਵਿੱਚ ਹੀ ਮਹਾਰਾਜ ਕਹਿੰਦੇ ਖੁਆਰ ਹੁੰਦੇ ਰਹਿੰਦੇ ਹਨ। ਕਰਨੀ ਲਾਹਣ ਸਤਿਗੁਰ। ਤੇ ਫਿਰ ਬੇਨਤੀ ਕੀਤੀ ਹੈ ਮਹਾਰਾਜ, ਜੇ ਇਹ ਸੰਸਾਰ ਦੇ ਅੰਦਰ ਇਹ ਵਿਸ਼ਿਆਂ ਵਿਕਾਰਾਂ ਨੂੰ ਨਾਲ ਗਲਤਾਨ ਹੋਏ, ਜਿਹੜੇ ਇਦਾਂ ਦੀ ਪਾਪ ਕਰਮਾਂ ਦੀ ਸ਼ਰਾਬ ਪੀਂਦੇ ਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਦਾਂ ਦੀ ਉਹਨਾਂ ਜੀਵਾਂ ਦੀ ਹਾਲਤ ਬਣਦੀ, ਖੱਜਲ ਖੁਆਰ ਹੁੰਦੇ ਆ। ਤੇ ਕਿਹੜੀ ਸ਼ਰਾਬ ਦਾ ਨਸ਼ਾ ਕਰਨਾ ਚਾਹੀਦਾ? ਮਹਾਰਾਜ ਕੋਈ ਨਾ ਕੋਈ ਜੀਵਨ ਦੇ ਅੰਦਰ ਨਸ਼ਾ ਤਾਂ ਹੋਣਾ ਚਾਹੀਦਾ ਹੈ। ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੱਸ ਰਹੇ ਹੈ ਕਿ ਜਿਹੜੀ ਚੰਗੀ ਸ਼ਰਾਬ ਹੈ, ਮਹਾਰਾਜ ਕਹਿੰਦੇ ਚੰਗਾ ਨਸ਼ਾ ਕਰਨਾ ਚਾਹੀਦਾ ਜੀਵਨ ਅੰਦਰ। ਉਹ ਕਿਹੜਾ ਹੈ? ਕਰਨੀ ਲਾਹਣ ਸਤ ਗੁੜ। ਜਿਹੜੀ ਜੀਵਨ ਦੇ ਅੰਦਰ ਪ੍ਰੇਮਾ ਭਗਤੀ ਕਰਨੀ ਹੈ ਨਾ, ਹਜੂਰ ਕਹਿੰਦੇ ਇਹੋ ਚੰਗੀ ਕਰਨੀ ਹੈ, ਜਾਂ ਨਿਸ਼ਕਾਮ ਕਰਮਾਂ ਦੀ ਕਰਨੀ ਨੂੰ ਜੀਵਨ ਦੇ ਵਿੱਚ ਕਮਾਉਣਾ। ਕਰਨੀ ਲਾਹਣ, ਤੇ ਲਾਹਣ ਸ਼ਰਾਬ ਨੂੰ ਕਹਿ ਦਿੱਤਾ ਜਾਂਦਾ ਹੈ, ਪਰ ਵਿਦਵਾਨ ਪੁਰਖਾਂ ਨੇ ਇਹਦੇ ਅਰਥ ਕੀਤੇ ਹਨ, ਜਦੋਂ ਸਾਰੀ ਸਮੱਗਰੀ ਇੱਕ ਥਾਂ ਮਿਲਾ ਕਰਕੇ, ਜਾਂ ਕਿੱਕਰ ਦੇ ਸੱਕ ਹੁੰਦੇ ਆ, ਗੁੜ ਹੁੰਦਾ ਹੈ, ਤੋ ਇਸ ਪ੍ਰਕਾਰ ਪਾਣੀ ਵਿੱਚ ਪਾ ਕੇ ਜਦੋਂ ਉਹਨੂੰ ਉਬਾਲਦੇ ਆ ਲੰਬੇਰਾ ਸਮਾਂ, ਉਹਨੂੰ ਵੀ ਲਾਹਣ ਕਹਿ ਦਿੱਤਾ ਜਾਂਦਾ ਹੈ। ਮੁੱਖ ਰੂਪ ਦੇ ਵਿੱਚ ਵੀ ਲਾਹਣ ਕਹਿ ਦਿੱਤੇ ਜਾਂਦੇ ਕਿ ਅੱਜ ਲਾਹਣ ਕੱਢੀ ਹੈ। ਕਈ ਵਾਰ ਮਾਝੇ ਦੇ ਇਲਾਕੇ ਵਿੱਚ ਇਦਾਂ ਬੋਲਦੇ ਆ ਕਿ ਅੱਜ ਲਾਹਣ ਕੱਢੀ ਹੈ। ਮੁੱਖ ਰੂਪ ਦੇ ਵਿੱਚ ਲਾਹਣ ਕਹਿ ਦਿੱਤਾ ਜਾਂਦਾ, ਸ਼ਰਾਬ ਵੀ ਉਹਨੂੰ ਕਹਿ ਦਿੱਤਾ ਜਾਂਦਾ। ਤੇ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਕਰਨੀ ਲਾਹਣ, ਕਿ ਕਹਿੰਦੇ ਜਿਹੜੀ ਪ੍ਰੇਮਾ ਭਗਤੀ ਕਰਨੀ ਹੈ,
ਜਾਂ ਨਿਸ਼ਕਾਮ ਕਰਮਾਂ ਦੀ, ਚੰਗੇ ਕਰਮਾਂ ਦੀ ਕਰਨੀ, ਜੀਵਨ ਦੇ ਵਿੱਚ ਕਰਨੀ, ਇਹੋ ਲਾਹਣ ਦੀ ਤਰ੍ਹਾਂ ਹੈ। ਔਰ ਸਤ ਗੁੜ, ਸਤ ਪ੍ਰਤੱਗੀ ਹੋਣਾ, ਇਹਦੇ ਵਿੱਚ ਗੁੜ ਪਾਇਆ ਹੈ। ਸੱਚ ਸਰਾ ਕਰ ਸਾਰ, ਤੇ ਜਿਹੜਾ ਸੱਚ ਬੋਲਣਾ ਹੈ ਨਾ, ਇਹ ਸਾਰ ਸ਼ਰਾਬ ਦੀ ਤਰ੍ਹਾਂ ਹੈ। ਤੇ ਸਾਧ ਸੰਗਤ ਜੀ, ਇੱਕ ਜਿਵੇਂ ਆਮ ਸ਼ਰਾਬ ਹੁੰਦੀ, ਇੱਕ ਜਿਵੇਂ ਪਹਿਲੇ ਤੋੜ ਦੀ ਸ਼ਰਾਬ ਵੀ ਉਹਨੂੰ ਕਹਿ ਦਿੱਤਾ ਜਾਂਦਾ ਹੈ। ਜਿਹੜੇ ਸ਼ਰਾਬ ਦਾ ਸੇਵਨ ਕਰਦੇ ਉਹਨਾਂ ਨੂੰ ਪਤਾ ਹੋਵੇਗਾ ਕਿ ਪਹਿਲੇ ਤੋੜ ਦੀ ਸ਼ਰਾਬ, ਕਿ ਸਿਰੇ ਦੀ ਸ਼ਰਾਬ ਹੈ। ਇਹਨੂੰ ਸ਼ਰਾਬ ਨੂੰ ਪੀਤਿਆਂ ਕਹਿੰਦੇ ਫਿਰ ਸੁੱਧ ਬੋਧੀ ਭੁੱਲ ਜਾਂਦੀ ਹੈ, ਸੰਸਾਰ ਦੀ ਇਦਾਂ ਦਾ ਨਸ਼ਾ ਚੜ੍ਹਦਾ। ਤੇ ਗਰੀਬ ਨਵਾਜ ਸਤਿਗੁਰੂ ਜੀ ਅੰਤਰੀ ਭਾਵ ਦੇ ਵਿੱਚ ਦੱਸ ਰਹੇ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਸੱਚ ਸਰਾ ਕਰ ਸਾਰ। ਸਭ ਤੋਂ ਸ਼੍ਰੇਸ਼ਟ ਸ਼ਰਾਬ ਦਾ ਨਸ਼ਾ ਕਿਹੜਾ ਹੈ? ਜਿਹੜਾ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਨਸ਼ਾ ਕਰਨਾ ਹੈ, ਪ੍ਰੇਮਾ ਭਗਤੀ ਕਰਨੀ ਹੈ, ਔਰ ਜੀਵਨ ਦੇ ਅੰਦਰ ਨਿਸ਼ਕਾਮ ਕਰਮਾਂ ਦੀ ਚੰਗੀ ਕਰਨੀ ਹੈ। ਇਹੋ ਹੀ ਹਜੂਰ ਕਹਿੰਦੇ ਸੱਚਾ ਸ਼ਰਾਬ ਦਾ ਨਸ਼ਾ ਹੈ। ਇਹ ਪਹਿਲੇ ਤੋੜ ਦੀ ਸ਼ਰਾਬ ਦੀ ਤਰ੍ਹਾਂ ਹੈ। ਸੰਸਾਰ ਦੇ ਸੰਕਲਪਾਂ ਵਿਕਲਪਾਂ ਤੋਂ ਉਪਰਾਮ ਹੋ ਜਾਣਾ, ਸਭ ਵਾਸ਼ਨਾਵਾਂ ਮਿਟ ਜਾਣੀਆਂ, ਕੇਵਲ ਇੱਕ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ, ਰੱਬ ਦੇ ਪਿਆਰ ਦੇ ਵਿੱਚ ਹਰ ਸਮੇਂ ਝੂਮਦੇ ਰਹਿਣਾ, ਐਸਾ ਪਰਮੇਸ਼ਰ ਦੇ ਨਾਮ ਦਾ ਨਸ਼ਾ ਚੜ੍ਹਨਾ, ਇਹ ਜਾਣੋ ਕਿ ਪਹਿਲੇ ਤੋੜ ਦੇ ਸ਼ਰਾਬ ਦੀ ਤਰ੍ਹਾਂ ਦਾ ਹੈ। ਗੁਣ ਮੰਡੇ ਕਰ ਸੀਲ ਘਿਓ, ਤੇ ਫਿਰ ਸਾਧ ਸੰਗਤ ਜੀ ਜਿਹੜੇ ਸ਼ੁਭ ਗੁਣਾਂ ਨੂੰ ਧਾਰਨ ਕਰਨਾ, ਮੰਡੇ ਦੀ ਤਰ੍ਹਾਂ, ਰੋਟੀਆਂ ਦੀ ਤਰ੍ਹਾਂ ਨੇ। ਸ਼ਰਾਬੀਆਂ ਨੇ ਨਾਲ ਕਈ ਵਾਰ ਰੋਟੀਆਂ ਵੀ ਰੱਖੀਆਂ ਹੁੰਦੀਆਂ ਨੇ, ਕਈਆਂ ਨੇ ਮਾਸ ਵੀ ਨਾਲ ਰੱਖਿਆ ਹੁੰਦਾ। ਤੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚੰਗਾ ਮਾਸ ਤੇ ਚੰਗੀ ਸ਼ਰਾਬ, ਚੰਗੇ ਮੰਡੇ ਕਿਹੜੇ ਇਹਦੇ ਨਾਲ? ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਗੁਣ ਮੰਡੇ ਜਿਹੜੇ ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ, ਗੁਣਾਂ ਨੂੰ ਧਾਰਨ ਕਰਨਾ, ਮੰਡੇ ਰੋਟੀਆਂ ਦੀ ਤਰ੍ਹਾਂ ਹਨ। ਤੇ ਸਾਧ ਸੰਗਤ ਜੀ ਸੀਲ ਸੁਭਾਅ ਧਾਰਨ ਕਰਨਾ, ਇਹ ਘਿਓ ਦੇ ਨਾਲ ਚੋਪੜਨ ਦੀ ਤਰ੍ਹਾਂ ਨੇ। ਜਿਵੇਂ ਪ੍ਰਸ਼ਾਦਿਆਂ ਨੂੰ, ਰੋਟੀਆਂ ਨੂੰ ਘਿਓ ਦੇ ਨਾਲ ਚੋਪੜਿਆ ਜਾਂਦਾ ਹੈ, ਤੇ ਨਾਲ ਬਚਨ ਕਰ ਰਹੇ ਨੇ, ਗੁਣ ਮੰਡੇ ਕਰ ਸੀਲ ਘਿਓ। ਸ਼ਰਮ ਮਾਸ ਆਹਾਰ, ਤੇ ਜਿਹੜੀ ਸ਼ਰਮ ਲੱਜਿਆ ਰੱਖਣੀ ਹੈ ਨਾ, ਇਹ ਮਾਸ ਖਾਣ ਦੀ ਤਰ੍ਹਾਂ ਆਹਾਰ ਹੈ। ਲੱਜਿਆ ਰੱਖਣੀ ਹੈ, ਆਪਣੇ ਹਿਰਦੇ ਅੰਦਰ ਡਰ ਧਾਰਨ ਕਰਕੇ ਰੱਖਣਾ ਕਿ ਹੇਰਾ ਰੋਟੀ ਕਾਰਣੇ ਗਲਾ ਕਟਾਵੇ ਕੌਣ। ਇੱਕ ਜ਼ੁਬਾਨ ਦੀ ਚਸਕੇ ਕਰਕੇ ਕੌਣ ਗਲਾ ਕਟਾਵੇ। ਇਹ ਚਾਰ, ਇਹ ਮਾਸ ਦੀਆਂ ਟੁਕੜੀਆਂ ਦੇ ਬਦਲੇ ਮੈਂ ਕਿਉਂ ਬਾਰ-ਬਾਰ ਦੁਬਾਰਾ ਗਲਾ ਕਟਾਉਂਦਾ ਰਹਾ। ਜਿਵੇਂ ਭਗਤ ਰਸਨਾ ਦੁਆਰਾ ਮਹਾਰਾਜ ਜੀ ਨੇ ਬਚਨ ਕੀਤਾ, ਹੇਰਾ ਰੋਟੀ ਕਾਰਣੇ ਗਲਾ ਕਟਾਵੇ ਕੌਣ। ਕਿ ਇਸ ਮਾਸ ਦੀ ਟੁਕੜੇ ਦੇ ਬਦਲੇ, ਰੋਟੀ ਜ਼ੁਬਾਨ ਦੇ ਚਸਕੇ ਦੇ ਬਦਲੇ ਕੌਣ ਗਲਾ ਕਟਾਵੇ। ਇਹ ਸਾਧ ਸੰਗਤ ਜੀ ਸਿੱਖ ਪੰਥ ਦੇ ਅੰਦਰ ਨਹੀਂ, ਹੋਰ ਧਾਰਮਿਕ ਗ੍ਰੰਥਾਂ ਦੇ ਵਿੱਚ, ਕੁਰਾਨ ਸ਼ਰੀਫ ਦੇ ਵਿੱਚ ਵੀ ਬਚਨ ਲਿਖੇ ਹੋਏ ਹੈ ਕਿ ਜੇ ਕਿਸੇ ਦਾ ਕੋਈ ਕੰਨ ਕੱਟਦਾ ਤੇ ਉਹਨੂੰ ਵੀ ਅਗਲੇ ਜਨਮ ਦੇ ਵਿੱਚ ਆਪਣਾ ਕੰਨ ਕਟਵਾਉਣਾ ਪੈਂਦਾ। ਜੇ ਕਿਸੇ ਦਾ ਨੱਕ ਕੱਟਦਾ ਤੇ ਅਗਲੇ ਜਨਮ ਦੇ ਵਿੱਚ ਉਹਦਾ ਨੱਕ ਕੱਟਿਆ ਜਾਂਦਾ। ਜੇ ਕਿਸੇ ਦੀ ਲੱਤ ਵੱਢਦਾ, ਬਾਂਹ ਵੱਢਦਾ ਤੇ ਅਗਲੇ ਜਨਮ ਦੇ ਵਿੱਚ ਉਹਨੂੰ ਵੀ ਵਢਾਉਣੀ ਪੈਂਦੀ ਹੈ। ਤੇ ਜੇ ਕਿਸੇ ਦਾ ਗਲਾ ਕੱਟਦਾ, ਅਗਲੇ ਜਨਮ ਦੇ ਵਿੱਚ ਉਹਨੂੰ ਵੀ ਗਲਾ ਕਟਵਾਉਣਾ ਪੈਂਦਾ। ਭਗਤ ਸਾਧਨਾ ਜੀ ਦਾ ਗੁਰਬਾਣੀ ਵਿੱਚ ਬਚਨ ਵੀ ਆਉਂਦਾ ਤੇ ਉਹਨਾਂ ਦੀ ਜੀਵਨ ਗਾਥਾ ਵੀ ਹੈ। ਕਸਾਈਆਂ ਦੇ ਘਰ ਵਿੱਚ ਜਨਮ ਹੋਇਆ ਸੀ ਸਾਧ ਸੰਗਤ ਜੀ ਭਗਤ ਸਾਧਨਾ ਜੀ ਦਾ। ਤੇ ਜਿਹੜੇ ਕਸਾਈ ਹੁੰਦੇ ਆ ਨਾ, ਉਹ ਬੜੇ ਨਿਰਦਈ ਹੁੰਦੇ ਆ। ਥੋੜੇ ਜਿੰਨੇ ਵੀ ਉਹਨਾਂ ਦੇ ਮਨ ਦੇ ਵਿੱਚ ਦਇਆ ਨਹੀਂ ਹੁੰਦੀ, ਜੀਵਨ ਨੂੰ ਕੋਹ ਕਰਕੇ ਮਾਰਦੇ ਐ। ਤੋ ਇਦਾਂ ਦਾ ਜੀਵਨ ਸੀ ਭਗਤ ਸਾਧਨਾ ਜੀ ਦਾ ਪਹਿਲਾ ਜੀਵਨ। ਪਰ ਦੇਖ ਲਓ ਪ੍ਰਮਾਤਮਾ ਨੇ ਕਿੰਨੀ ਕਿਰਪਾ ਕੀਤੀ, ਅੱਜ ਪੂਜਣ ਯੋਗ ਹੋ ਗਏ ਐ। ਗੁਰਬਾਣੀ ਵਿੱਚ ਉਹਨਾਂ ਦਾ ਸ਼ਬਦ ਵੀ ਦਰਜ ਹੈ। ਉਹ ਭਗਤ ਸਾਧਨਾ ਜੀ ਇੱਕ ਵਾਰ ਹੱਥ ਵਿੱਚ ਛੁਰੀ ਪਕੜੀ ਹੋਈ ਹੈ ਤੇ ਬੱਕਰੇ ਦੀ ਗਰਦਨ ਤੇ ਮਾਰਨ ਲੱਗੇ ਨੇ। ਉਹ ਬੱਕਰਾ ਕਹਿੰਦੇ ਖਿੜਖੜਾ ਕੇ ਹੱਸਿਆ ਤੇ ਬੜੀ ਹੈਰਾਨਗੀ ਹੋਈ ਸੁਣ ਕੇ ਕਿ ਬੱਕਰਾ ਮੈਨੂੰ ਦੇਖ ਕੇ ਹੱਸਦਾ ਪਿਆ। ਕਹਿੰਦੇ ਕੀ ਕਾਰਨ, ਅੱਜ ਹੱਸਦਾ ਕਿਉਂ ਪਿਆ? ਕਹਿੰਦਾ ਅੱਜ ਨਵੀਂ ਸਿਰੇ ਭਾਜੀ ਚਾੜਨ ਲੱਗਾ ਹੈ। ਇਹ ਕਿਦਾਂ ਦੀ ਗੱਲ ਹੈ? ਤੇਰਾ ਕੰਮ ਹੈ ਬਲੀ ਦੇਣੀ, ਭਾਵ ਸਿਰ ਕਟਵਾਉਣਾ, ਗਰਦਨ ਤੇਰੀ ਕਟਵਾਉਣੀ। ਤੂੰ ਆ ਤੇਰਾ ਕੰਮ ਇਹ ਹੈ ਕਿ ਕਟਵਾਉਣਾ, ਮੇਰਾ ਕੰਮ ਹੈ ਕੱਟਣਾ। ਮੈਂ ਹੱਥ ਵਿੱਚ ਛੁਰੀ ਫੜੀ ਹੋਈ, ਦੇ ਵਿੱਚ ਨਵੀਂ ਸਿਰੇ ਭਾਜੀ ਚਾੜਨ ਵਾਲਾ ਕਿਦਾਂ ਦੀ ਗੱਲ ਹੈ? ਇਹ ਕਿਹੜੀ ਗੱਲ ਹੋ ਗਈ? ਕਹਿੰਦਾ ਮੈਂ ਤਾਂ ਇਹ ਖਿੜਖੜਾ ਕੇ ਹੱਸ ਕੇ ਤੈਨੂੰ ਆਖਦਾ ਪਿਆ, ਪਹਿਲਾਂ ਕਦੇ ਮੈਂ ਕਸਾਈ ਬਣਦਾ ਤੇ ਤੂੰ ਬੱਕਰਾ ਬਣਦਾ ਸੀ, ਕਦੇ ਤੂੰ ਕਸਾਈ ਤੇ ਮੈਂ ਬੱਕਰਾ ਬਣਦਾ ਸਾਂ। ਉਹ ਲੰਬੇ ਸਮੇਂ ਤੋਂ ਸਾਡਾ ਸਿਲਸਿਲਾ ਇਸੇ ਤਰ੍ਹਾਂ ਤੁਰਿਆ ਆ ਰਿਹਾ ਸੀ।
ਅੱਜ ਪਿਛਲਾ ਹਿਸਾਬ ਕਿਤਾਬ ਪੂਰਾ ਹੋਇਆ ਤੇ ਅੱਜ ਨਵੀਂ ਭਾਜੀ ਸਿਰੇ ਤੋਂ ਚਾੜ ਲੱਗਾ, ਤਾਂ ਮੈਂ ਤੈਨੂੰ ਦੇਖ ਕੇ ਖੇੜ ਕੇ ਹੱਸਿਆ। ਤੇ ਸਾਧ ਸੰਗਤ ਜੀ, ਫੜੀ ਹੋਈ ਛੁਰੀ ਭਗਤ ਸਧਨਾ ਜੀ ਦੇ ਹੱਥੋਂ ਛੁੱਟ ਗਈ। ਹਿਰਦਾ ਕੰਬਣ ਲੱਗ ਪਿਆ। ਐਸਾ ਵੈਰਾਗ ਮਨ ਦੇ ਅੰਦਰ ਪ੍ਰਗਟ ਹੋਇਆ, ਐਸੀ ਪ੍ਰਮਾਤਮਾ ਦੇ ਪਿਆਰ ਵਿੱਚ ਭਿੱਜ ਕਰਕੇ ਭਗਤੀ ਕੀਤੀ ਹੈ, ਸੰਸਾਰ ਦੇ ਪੂਜਣ ਯੋਗ ਹੋ ਗਏ ਹਨ। ਤੋ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖ ਰਹੇ ਹੈ, ਸ਼ਰਮ ਮਾਸ ਆਹਾਰ, ਸ਼ਰਮ ਦਾ ਲੱਜਿਆ ਦਾ ਮਾਸ ਖਾਣਾ ਕਰੇ। ਜੇ ਆਹਾਰ ਨਾਲ ਕਰਨਾ ਹੈ ਨਾ, ਇਹ ਚੰਗੇ ਨਿਸ਼ਕਾਮ ਕਰਮਾਂ ਦੀ ਕਰਨੀ ਰੂਪ ਸ਼ਰਾਬ ਨਸ਼ੇ ਦੇ ਨਾਲ ਪਰਮੇਸ਼ਰ ਦਾ ਭੈ ਧਾਰਨ ਕਰੇ ਮਨ ਦੇ ਅੰਦਰ, ਮਹਾਰਾਜ ਜੀ ਦਾ ਡਰ ਹਿਰਦੇ ਅੰਦਰ ਧਾਰਨ ਕਰਕੇ ਰੱਖੇ ਕਿ ਸਤਿਗੁਰਾਂ ਨੇ ਮੈਨੂੰ ਇਸ ਤੋਂ ਵਿਵਰਜਿਤ ਕੀਤਾ ਹੋਇਆ ਕਿਉਂ ਮੈਂ ਇਹਦੇ ਬਦਲੇ ਜ਼ੁਬਾਨ ਦੇ ਚਸਕੇ ਬਦਲੇ ਬਾਰ-ਬਾਰ ਜਮਾਂ ਦੇ ਵਸ ਪਵਾਂ, ਮਹਾਰਾਜ ਜੀ ਤੋਂ ਮੁਨਕਰ ਹੋਣਾ ਕਰਾਂ। ਇਹਦਾ ਮਨ ਦੇ ਵੀ ਸ਼ਰਮ ਲੱਜਿਆ ਧਾਰਨ ਕਰਕੇ ਰੱਖੇ। ਤੇ ਸ਼ਰਮ ਨਾਮ ਸਾਧ ਸੰਗਤ ਜੀ ਵੈਰਾਗ ਦਾ ਵੀ ਹੈ। ਜਿਹੜਾ ਸੰਸਾਰ ਦੇ ਤ੍ਰਿਸ਼ਨਾਵਾਂ ਤੋਂ ਉਪਰਾਮ ਹੋ ਜਾਣਾ, ਮਾਇਕੀ ਸੁੱਖਾਂ ਤੋਂ ਉਪਰਾਮ ਹੋ ਕੇ ਵੈਰਾਗ ਧਾਰਨ ਕਰ ਲੈਣਾ, ਹਜੂਰ ਕਹਿੰਦੇ ਸ਼ਰਮ ਮਾਸ ਆਹਾਰ, ਇਹ ਵੈਰਾਗ ਰੂਪੀ ਮਾਸ ਦਾ ਆਹਾਰ ਕਰਿਆ ਕਰ। ਗੁਰਮੁਖ ਪਾਈਐ ਨਾਨਕਾ। ਤੇ ਮਹਾਰਾਜ ਸੱਚੇ ਪਾਤਸ਼ਾਹ ਇਦਾਂ ਦਾ ਆਹਾਰ ਮਿਲਦਾ ਕਿੱਥੋਂ ਹੈ? ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ। ਜਿਹੜੇ ਗੁਰਮੁਖਾਂ ਦੀ ਸੰਗਤ ਕਰਦੇ ਆ ਨਾ, ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਨਸ਼ਾ ਚੜਿਆ ਹੈ, ਜੋ ਪਰਮੇਸ਼ਰ ਦੇ ਭਗਤੀ ਰੂਪੀ ਸਾਧ ਸੰਗਤ ਜੀ ਸ਼ਰਾਬ ਪੀਂਦੇ ਆ, ਨਿਸ਼ਕਾਮ ਕਰਮਾਂ ਰੂਪੀ ਕਰਨੇ ਦੀ ਸ਼ਰਾਬ ਪੀਂਦੇ ਨੇ ਔਰ ਵੈਰਾਗ ਰੂਪੀ ਮਾਸ ਦਾ ਆਹਾਰ ਕਰਦੇ ਨੇ, ਸ਼ੁਭ ਗੁਣਾ ਰੂਪੀ ਰੋਟੀਆਂ ਮੰਡੇ ਖਾਂਦੇ ਆ, ਐਸੇ ਗੁਰਮੁਖਾਂ ਦੀ ਸੰਗਤ ਜੋ ਕਰਦੇ ਆ ਨਾ, ਉਹਨਾਂ ਨੂੰ ਮਹਾਰਾਜ ਕਹਿੰਦੇ ਦਾਤ ਮਿਲਦੀ ਹੈ। ਗੁਰਮੁਖ ਪਾਈਐ ਨਾਨਕਾ, ਜਾਂ ਫਿਰ ਇਹ ਜੀਵ ਪੂਰੇ ਸਤਿਗੁਰਾਂ ਦੇ ਮੁਖ ਦੁਆਰਾ ਇਦਾਂ ਦਾ ਆਹਾਰ ਮਿਲਦਾ ਹੈ। ਖਾਧੈ ਜਾਹੇ ਬੇਕਾਰ। ਜੇ ਕੋਈ ਭਾਵਨਾ ਦੇ ਨਾਲ ਛਕ ਲਵੇ ਨਾ, ਧਾਰਨ ਕਰ ਲਵੇ ਆਪਣੇ ਜੀਵਨ ਦੇ ਅੰਦਰ, ਜਿਤਨੇ ਵੀ ਵਿਕਾਰ ਹਨ, ਜਿਨ੍ਹਾਂ ਵਿਕਾਰਾਂ ਵਿੱਚ ਵੱਜਾ ਹੋਇਆ ਹਰ ਸਮੇਂ ਇਸ ਸੰਸਾਰ ਦੇ ਅੰਦਰ ਹੀ ਬਾਰ-ਬਾਰ ਪ੍ਰਵਿਰਤਿਤ ਹੋ ਕਰਕੇ ਰਹਿੰਦਾ ਹੈ, ਵਿਕਾਰਾਂ ਅਧੀਨ ਹੋ ਕਰਕੇ ਪਾਪ ਕਰਮ ਕਰਦਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਖਾਧੈ ਜਾਹੇ ਵਿਕਾਰ, ਸਾਰੇ ਦੇ ਸਾਰੇ ਵਿਕਾਰ ਚਲੇ ਜਾਣਗੇ, ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਨਸ਼ਾ ਰਹਿ ਜਾਵੇਗਾ। ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ। ਹੁਣ ਦੁਬਾਰਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਆ ਬੇਨਤੀ ਕਰਨੇ ਤੇ। ਜਿਵੇਂ ਸਾਧ ਸੰਗਤ ਜੀ, ਇੱਕ ਅੰਗੂਰਾਂ ਦੀ ਸ਼ਰਾਬ ਵੀ ਹੁੰਦੀ, ਇੱਕ ਹੋਰ ਸ਼ਰਾਬ ਹੁੰਦੀ ਹੈ, ਇਸ ਪ੍ਰਕਾਰ ਸਤਿਗੁਰੂ ਜੀ ਫਿਰ ਰੂਪਕ ਅਲੰਕਾਰ ਬਣਾ ਕੇ ਅੰਤਰੀ ਭਾਵ ਦੇ ਵੀ ਚੰਗੀ ਤਰ੍ਹਾਂ ਮਹਾਰਾਜ ਸਮਝਾਉਣ ਦੇ ਲਈ ਫਿਰ ਉਚਾਰਨ ਕਰਦੇ ਹਨ। ਕਾਇਆ ਲਾਹਣ ਆਪ ਮਦ। ਹਜੂਰ ਕਹਿੰਦੇ ਜਿਹੜਾ ਕਾਇਆ ਸਰੀਰ ਹੈ ਨਾ, ਇਹ ਲਾਹਣ ਦੀ ਤਰ੍ਹਾਂ ਹੈ, ਇਹ ਪੂਰੀ ਸਮੱਗਰੀ ਇਹਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਆਪ ਮਦ। ਤੇ ਜਿਹੜਾ ਆਪਾ ਭਾਵ ਜਿਤਾਉਣਾ, ਹੰਕਾਰ ਧਾਰਨ ਕਰਨਾ, ਇਹ ਮਦ ਨਸ਼ਾ ਹੈ, ਇਹ ਮਦ ਸ਼ਰਾਬ ਦਾ ਨਸ਼ਾ ਹੈ, ਜਿਹੜਾ ਆਪਾ ਭਾਵ ਹਰ ਸਮੇਂ ਜਿਤਾਉਂਦੇ ਰਹਿਣਾ ਹੈ। ਮਜਲਸ ਤ੍ਰਿਸ਼ਨਾ ਧਾਤ। ਤੇ ਜਿਹੜਾ ਸੰਸਾਰ ਦੇ ਧਨ ਤੇ ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਲੱਗ ਕੇ ਧਾਤ ਭੱਜੇ ਫਿਰਨਾ, ਕਦੇ ਕਿਸੇ ਪਾਸੇ ਧਾਵਾ ਧਾਈ ਕਰਨੀ, ਕਦੇ ਕਿਸੇ ਪਾਸੇ ਬਸ ਭੱਜ ਦੌੜੀ ਕਰਦੇ ਰਹਿਣਾ, ਕਦੇ ਵੀ ਚਿੱਤ ਨੂੰ ਸਥਿਰ ਕਰਨ ਦੇ ਵਾਸਤੇ ਸੋਚਣਾ ਤੱਕ ਵੀ ਨਾ, ਕਦੇ ਵੀ ਮਨ ਨੂੰ ਟਿਕਾਓ ਦੇ ਵਿੱਚ ਲਿਆਉਣਾ ਨਾ, ਆਪ ਵੀ ਭਟਕਦੇ ਰਹਿਣਾ, ਮਨ ਵੀ ਹਰ ਸਮੇਂ ਭਟਕਾਉਂਦੇ ਰਹਿਣਾ। ਹਜੂਰ ਕਹਿੰਦੇ ਹਨ ਮਜਲਸ, ਇਹ ਜਾਣੋ ਕਿ ਇਕੱਤਰਤਾ ਸੱਥ ਬਣੀ ਹੋਈ ਹੈ, ਜਿਹੜੀ ਤ੍ਰਿਸ਼ਨਾ ਕਰਕੇ ਹਰ ਸਮੇਂ ਧਾਵਾ ਧਾਈ ਕਰਨੀ ਹੈ। ਮਨਸਾ ਕਟੋਰੀ ਕੂੜ ਭਰੀ। ਸਾਧ ਸੰਗਤ ਜੀ, ਜਿਹੜੀ ਮਨ ਦੀਆਂ ਵਾਸ਼ਨਾਵਾਂ ਨੇ, ਇਹ ਜਾਣੋ ਕਿ ਕਟੋਰੀ ਹੈ, ਇਹ ਕਟੋਰੇ ਦੀ ਤਰ੍ਹਾਂ ਜਿਹੜੀਆਂ ਮਨ ਦੀਆਂ ਵਾਸ਼ਨਾਵਾਂ ਹਨ, ਜਾਂ ਬੁੱਧ ਰੂਪ ਮਹਾਰਾਜ ਕਹਿੰਦੇ ਕਟੋਰੀ ਹੈ, ਮਨਸਾ ਕਟੋਰੀ ਕੂੜ ਭਰੀ। ਤੇ ਜਿਹੜਾ ਭਰੀ ਝੱਜਰ ਕੀ ਹੈ? ਜਿਹੜਾ ਝੂਠ ਨੂੰ ਧਾਰਨ ਕੀਤਾ ਹੋਇਆ, ਭਾਵ ਜਿਹੜੀ ਝੂਠ ਰੂਪੀ ਕੂੜ ਰੂਪੀ ਬੋਤਲੇ ਜਿਹੜੀ ਸ਼ਰਾਬ ਦੇ ਨਾਲ ਭਰੀ ਪਈ ਹੈ, ਹੰਕਾਰ ਰੂਪੀ ਮਹਾਰਾਜ ਕਹਿੰਦੇ ਨਸ਼ੇ ਦੇ ਨਾਲ ਭਰੀ ਹੋਈ ਹੈ। ਈ ਲਾਏ ਜਮਕਾਲ। ਇੱਥੇ ਪਿਲਾਉਣ ਵਾਲਾ ਕੌਣ ਹੈ? ਜਮਕਾਲ, ਜਿਹੜਾ ਕਾਲ ਕਰਨ ਵਾਲਾ ਧਰਮ ਰਾਜੇ ਦਾ ਜਮ, ਜਿਹੜੇ ਦੂਤ ਆ ਨਾ, ਮੌਰ ਦੇ ਮੂੰਹ ਵਿੱਚ ਪਾਉਣ ਵਾਲੇ ਆ। ਇਹ ਹਜੂਰ ਕਹਿੰਦੇ ਇਦਾਂ ਆਪਾ ਹੰਕਾਰ ਰੂਪੀ ਮਦ, ਜਿਹੜਾ ਸ਼ਰਾਬ ਦਾ ਨਸ਼ਾ ਪਿਆਉਣ ਵਾਲੇ ਆ,
ਤੇ ਹੰਕਾਰੀ ਬੰਦਾ ਕਦੇ ਸਾਧ ਸੰਗਤ ਜੀ ਮੁਕਤ ਨਹੀਂ ਹੋ ਸਕਦਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ। ਹੰਕਾਰ ਦੇ ਵਿੱਚ ਬਾਰ-ਬਾਰ ਜਨਮਦਾ ਤੇ ਮਰਦਾ ਹੈ। ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਪੀ ਲਾਏ ਜਮ ਕਾਲ। ਜਿਹੜੇ ਧਰਮ ਰਾਜੇ ਦਾ ਕਾਲ ਕਰਨ ਵਾਲੇ ਜਾਮੇ ਹੋਏ ਹਜੂਰ ਕਹਿੰਦੇ ਇਦਾਂ ਦਾ ਨਸ਼ਾ ਪਿਲਾਉਣ ਵਾਲੇ ਹਨ। ਇਤ ਮਦ ਪੀਤੈ ਨਾਨਕਾ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਇਦਾਂ ਦਾ ਮਦ ਜਿਹੜਾ ਨਸ਼ਾ ਪੀਣਾ ਹੈ ਨਾ, ਸ਼ਰਾਬ ਦਾ ਨਸ਼ਾ ਪੀਣਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਬਹੁਤੇ ਖਟਿਆ ਹੈ ਬੇਕਾਰ। ਬਹੁਤੇ ਵਿਕਾਰਾਂ ਦੀ ਖੱਟੀ ਜੀਵ ਖੱਟਦਾ, ਹੋਰ ਕੁਝ ਨਹੀਂ ਖੱਟਦਾ ਸੰਸਾਰ ਤੋਂ। ਜੀਵਨ ਦੀ ਸਫਲਤਾ ਨਹੀਂ ਕਦੇ ਵੀ ਖੱਟਦਾ, ਨਾ ਚੰਗੇ ਕਰਮਾਂ ਦੀ ਕਰਨੀ ਖੱਟਦਾ। ਜੇ ਖੱਟਦਾ ਤੇ ਵਿਕਾਰ ਕੇਵਲ ਔਗੁਣਾਂ ਨੂੰ ਖੱਟਦਾ ਹੈ। ਕਿਉਂਕਿ ਮਨੁੱਖ ਜਿੱਦਾਂ ਦੀ ਖੱਟੀ ਖੱਟਦਾ ਹੈ ਨਾ, ਸਾਡੇ ਜਿਹੜੇ ਬਜ਼ੁਰਗ ਹੈ ਨਾ, ਇਹ ਸ਼ਬਦ ਵਰਤਿਆ ਕਰਦੇ, ਕਹਿੰਦੇ ਜਿੱਦਾਂ ਦੀ ਮਨੁੱਖ ਨੇ ਖੱਟੀ ਨੂੰ ਖੱਟਿਆ ਹੈ, ਉਦਾਂ ਦੇ ਉਹ ਕੁਝ ਉਹਦੇ ਪੱਲੇ ਪੈ ਗਿਆ। ਤੇ ਜਿਹੜਾ ਮਨੁੱਖ ਹਰ ਸਮੇਂ ਵਿਕਾਰਾਂ ਦੀ ਔਗੁਣਾਂ ਦੀ ਖੱਟੀ ਨੂੰ ਖੱਟਦਾ, ਉਹਨੂੰ ਸ਼ੁਭ ਗੁਣ ਥੋੜਾ ਪ੍ਰਾਪਤ ਹੋਣ ਵਾਲੇ ਹੈ, ਉਹਨੂੰ ਜੀਵਨ ਦੀ ਸਫਲਤਾ ਦਾ ਲਾਭ ਥੋੜਾ ਮਿਲਣ ਵਾਲਾ ਹੈ। ਤੋ ਹਜੂਰ ਕਹਿੰਦੇ ਹਨ, ਬਹੁਤੇ ਖੱਟੀ ਇਹ ਵਿਕਾਰ। ਕੇਵਲ ਮਹਾਰਾਜ ਕਹਿੰਦੇ ਬਹੁਤੇ ਵਿਕਾਰਾਂ ਨੂੰ ਖੱਟਦੇ ਐਸੇ ਜਿਹੜੇ ਮਨਮੁਖ ਸਾਖਤ ਜੀਵ ਹੈ, ਜਿਹੜੇ ਹਰ ਸਮੇਂ ਹੰਕਾਰ ਰੂਪੀ ਮਦ ਸ਼ਰਾਬ ਦਾ ਨਸ਼ਾ ਕਰਦੇ ਹਨ। ਗਿਆਨ ਗੁੜ ਸਾਲਾਹ ਮੰਡੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਫਿਰ ਚੰਗੇ ਨਸ਼ੇ ਬਾਬਤ ਦੱਸ ਰਹੇ ਹੈ। ਗਿਆਨ ਗੁੜ ਕਿ ਮਹਾਰਾਜ ਫਿਰ ਚੰਗਾ ਨਸ਼ਾ ਜਿਹੜਾ ਸ਼ਰਾਬ ਆ ਉਹਨੂੰ ਕਿੱਦਾਂ ਤਿਆਰ ਕਰੀਦਾ, ਆਪ ਕਿਰਪਾ ਕਰਕੇ ਦੱਸੋ। ਹਜੂਰ ਕਹਿੰਦੇ ਗਿਆਨ ਰੂਪੀ ਗੁੜ ਪਾਵਣਾ। ਸਲਾਹ ਮੰਡੇ ਜਿਹੜੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਨਾ, ਮੰਡੇ ਰੋਟੀਆਂ ਦੀ ਤਰ੍ਹਾਂ ਬਾਰ-ਬਾਰ ਸਿਫਤਾਂ ਕਰਨੀਆਂ। ਇਹ ਸਿਫਤਾਂ ਰੂਪੀ ਮਹਾਰਾਜ ਕਹਿੰਦੇ ਮੰਡੇ ਹਨ। ਭਾਉ ਮਾਸ ਆਹਾਰ। ਤੇ ਭਾਉ ਹਿਰਦੇ ਅੰਦਰ ਪੈ ਧਾਰਨ ਕਰਕੇ ਰੱਖਣਾ। ਇਹ ਜਾਣੋ ਕਿ ਮਾਸ ਦਾ ਆਹਾਰ ਹੈ, ਇਹ ਮਾਸ ਦਾ ਭੋਜਨ ਹੈ। ਭੈ ਰੂਪੀ ਪਰਮੇਸ਼ਰ ਦਾ ਮਹਾਰਾਜ ਕਹਿੰਦੇ ਭੋਜਨ ਇਹ ਕਰਨਾ ਕਰ। ਜਿੰਨੀ ਦੇਰ ਤੱਕ ਭੈ ਨਹੀਂ ਧਾਰਨ ਕਰਦਾ, ਉਨੀ ਦੇਰ ਤੱਕ ਸਾਧ ਸੰਗਤ ਜੀ ਸੰਸਾਰ ਦੇ ਮੰਦ ਕਰਮਾਂ ਤੋਂ ਕਦੇ ਖਹਿੜਾ ਨਹੀਂ ਛੁਡਾ ਸਕਦਾ। ਰੱਬ ਦਾ ਡਰ ਨਹੀਂ ਜਿੰਨੀ ਦੇਰ ਤੱਕ ਮੰਨਦਾ। ਇਸ ਕਰਕੇ ਹਜੂਰ ਕਹਿੰਦੇ ਹਨ, ਹੇ ਪ੍ਰਾਣਾ ਧਾਰੇ ਜੀਵ, ਭੈ ਰੂਪੀ ਜਿਹੜਾ ਮਾਸ ਹੈ ਨਾ, ਉਹਦਾ ਆਹਾਰ ਕਰਨਾ ਕਰ। ਨਾਨਕ ਇਹੋ ਭੋਜਨ ਸੱਚ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਹੈ ਭਾਈ ਮਰਦਾਨਾ ਜੀ, ਇਹ ਪਿਆਰ ਵਾਲੇ ਗੁਰਸਿੱਖੋ, ਇਹ ਭੋਜਨ ਜਿਹੜਾ ਸੱਚਾ ਹੈ, ਸਦੀਵੀ ਕਾਦ ਰਹਿਣ ਵਾਲਾ ਹੈ। ਇਦਾਂ ਦਾ ਮਹਾਰਾਜ ਕਹਿੰਦੇ ਕੀਤਾ ਹੋਇਆ ਪਰਮੇਸ਼ਰ ਦਾ ਭੈ ਰੂਪੀ ਭੋਜਨ ਔਰ ਚੰਗੇ ਨਿਸ਼ਕਾਮ ਕਰਮਾਂ ਦੀ ਕਰਨੀ ਰੂਪ ਜਿਹੜੀ ਸ਼ਰਾਬ ਪੀਣੀ ਹੈ, ਹਜੂਰ ਕਹਿੰਦੀ ਸੱਚਾ ਭੋਜਨ ਹੈ। ਸੱਚ ਨਾਮ ਆਧਾਰ। ਤੇ ਜੀਵਨ ਦੇ ਅੰਦਰ ਸੱਚੇ ਨਾਮ ਦਾ ਆਸਰਾ ਮਿਲ ਜਾਂਦਾ ਹੈ, ਜਿਹੜਾ ਪਰਮੇਸ਼ਰ ਦਾ ਭੈ ਰੂਪੀ ਭੋਜਨ ਕਰਦਾ ਹੈ। ਸਾਧ ਸੰਗਤ ਜੀ, ਭੈ ਰੂਪੀ ਜਿਹੜਾ ਮਾਸ ਦਾ ਆਹਾਰ ਕਰਨਾ ਹੈ, ਇਹਦੇ ਨਾਲ ਪਰਮੇਸ਼ਰ ਦੇ ਨਾਮ ਦਾ ਆਸਰਾ ਮਿਲਦਾ ਹੈ। ਤੇ ਜਾਂ ਫਿਰ ਹਜੂਰ ਕਹਿੰਦੇ ਸੱਚ ਨਾਮ ਆਧਾਰ, ਜਿਨ੍ਹਾਂ ਨੂੰ ਕੇਵਲ ਪਰਮੇਸ਼ਰ ਦੇ ਸੱਚੇ ਨਾਮ ਦਾ ਆਸਰਾ ਹੈ। ਸਾਧ ਸੰਗਤ ਜੀ ਉਹੋ ਹੀ ਇਹ ਭੈ ਰੂਪੀ ਮਾਸ ਦਾ ਭੋਜਨ ਕਰਦੇ ਆ ਗੁਰਮੁਖ ਪਿਆਰੇ। ਨਹੀਂ ਤਾਂ ਹੋਰ ਦੁਨਿਆਵੀ ਆਸਰੇ ਤੱਕਣ ਵਾਲੇ, ਉਹਨਾਂ ਨੂੰ ਸੰਸਾਰ ਦੇ ਲੋਕਾਂ ਦਾ ਡਰ ਤਾਂ ਹੁੰਦਾ, ਪਰ ਰੱਬ ਦਾ ਡਰ ਨਹੀਂ ਹੁੰਦਾ। ਕੋਈ ਇਦਾਂ ਦੇ ਬਦਕਿਸਮਤੀ ਹਨ, ਨਾ ਉਹਨਾਂ ਨੂੰ ਸੰਸਾਰ ਦਾ ਡਰ ਤੇ ਨਾ ਪਰਮਾਤਮਾ ਦਾ ਡਰ। ਕਿਸੇ ਦਾ ਡਰ ਨਹੀਂ ਮੰਨਦੇ, ਸਿਰੇ ਦਾ ਹੰਕਾਰ ਮਨ ਦੇ ਅੰਦਰ ਹੁੰਦਾ। ਉਹ ਕੇਵਲ ਹੰਕਾਰ ਰੂਪੀ ਨਸ਼ੇ ਵਿੱਚ ਹੀ ਮਹਾਰਾਜ ਕਹਿੰਦੇ ਹਰ ਸਮੇਂ ਵਰਤਦੇ ਹੈ। ਪਰ ਜਿਨ੍ਹਾਂ ਨੇ ਹਜ਼ੂਰ ਕਹਿੰਦੇ ਜੀਵਨ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੱਚੇ ਨਾਮ ਦਾ ਆਸਰਾ ਲਿਆ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨਾਨਕ ਇਹ ਭੋਜਨ ਸੱਚ ਹੈ। ਉਹਨਾਂ ਨੇ ਪਰਮੇਸ਼ਰ ਦਾ ਜੋ ਭੈ ਧਾਰਨ ਕਰਨਾ, ਇਹ ਸੱਚਾ ਭੋਜਨ ਕੀਤਾ ਹੈ। ਕਾਇਆ ਲਾਹਣ ਆਪ ਮਦ। ਸਾਧ ਸੰਗਤ ਜੀ, ਕਾਇਆ ਸਰੀਰ ਰੂਪੀ ਲਾਹਣ, ਇਹ ਮੱਟੀ ਬਣੀ ਹੋਈ ਹੈ। ਆਪ ਮਦ ਤੇ ਆਪਾ ਭਾਵ ਹੰਕਾਰ ਰੂਪੀ ਮਦ ਸ਼ਰਾਬ ਦਾ ਨਸ਼ਾ ਹੈ। ਅੰਮ੍ਰਿਤ ਤਿਸ ਕੀ ਧਾਰ। ਤੋ ਹਜੂਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਮਹਾਰਾਜ ਆਪ ਕਿਰਪਾ ਕਰਕੇ ਚੰਗੀ ਸ਼ਰਾਬ ਤਿਆਰ ਕਰਨੇ ਦੀ ਬਾਬਤ ਦੱਸੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਾਇਆ ਲਾਹਣ ਆਪ ਮਦ। ਆਪਾ ਭਾਵ ਜਿਹੜਾ ਅਭਾਵ ਕਰਨਾ ਹੈ, ਮਹਾਰਾਜ ਕਹਿੰਦੇ ਇਹੋ ਜਾਣੋ ਕਿ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦਾ ਨਸ਼ਾ ਹੈ।
ਪ੍ਰਮਾਤਮਾ ਦੇ ਪਿਆਰ ਦੇ ਵਿੱਚ ਭਿੱਜ ਕਰਕੇ ਰਹਿਣਾ। ਔਰ ਇਸੇ ਪ੍ਰਕਾਰ ਮਦ ਜਿਹੜਾ ਸ਼ਰਾਬ ਦਾ ਨਸ਼ਾ ਜਾਂ ਹੰਕਾਰ ਰੂਪੀ ਨਸ਼ੇ ਨੂੰ ਅਭਾਵ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜੀਵਨ ਦੇ ਅੰਦਰ ਚੰਗੀ ਕਰਨੀ ਹੈ। ਕਾਇਆ ਲਾਹਣ, ਜਿਨ੍ਹਾਂ ਨੇ ਜੀਵਨ ਦੇ ਅੰਦਰ ਸਾਧ ਸੰਗਤ ਜੀ ਆਪਣੇ ਹਿਰਦੇ ਘਰ ਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਆਸਰਾ ਧਾਰਨ ਕੀਤਾ ਹੋਇਆ ਹੈ। ਸੂਖਸ਼ਮ ਸਰੀਰ ਰੂਪੀ ਜਿਹੜੀ ਕਾਇਆ ਹੈ, ਇੱਕ ਪ੍ਰਤੱਖ ਤਨ ਕਾਇਆ, ਇੱਕ ਸੂਖਸ਼ਮ ਸਰੀਰ, ਉਹ ਅੰਦਰ ਜਿਹੜੀ ਛੋਟੀ ਕਾਇਆ ਜਿਹਨੂੰ ਕਹਿ ਦਿੱਤਾ ਜਾਂਦਾ, ਜਿਹਨੂੰ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ, ਜਿਹਦੇ ਬਾਬਤ ਕੁਝ ਕਿਹਾ ਨਹੀਂ ਜਾ ਸਕਦਾ। ਤੋ ਇਸ ਪ੍ਰਕਾਰ ਜਿਹੜੀ ਸੂਖਸ਼ਮ ਕਾਇਆ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਮੱਟੀ ਬਣੀ ਹੋਈ ਹੈ। ਆਪ ਮਦ ਆਪਾ ਭਾਵ ਜਿਹੜਾ ਅਭਾਵ ਕਰਨਾ, ਇਹੋ ਮਹਾਰਾਜ ਕਹਿੰਦੇ ਨਸ਼ਾ ਹੈ। ਅੰਮ੍ਰਿਤ ਤਿਸ ਕੀ ਧਾਰ। ਤੇ ਸਾਧ ਸੰਗਤ ਜੀ ਫਿਰ ਜਿਸ ਭਾਂਡੇ ਦੇ ਵਿੱਚ ਸ਼ਰਾਬ ਪਾਈ ਹੋਵੇ ਨਾ, ਜਾਂ ਫਿਰ ਜਿਵੇਂ ਜਿਸ ਮੱਟੀ ਦੇ ਵਿੱਚ ਪਾ ਕਰਕੇ ਸ਼ਰਾਬ ਤਿਆਰ ਕੀਤੀ ਜਾ ਰਹੀ ਹੋਵੇ, ਤੇ ਇੱਕ ਪਾਸੇ ਨਲੀ ਤੋਂ ਸਾਧ ਸੰਗਤ ਜੀ ਸ਼ਰਾਬ ਬਣ ਕੇ ਨਾ ਸਹਿਜੀ ਸਹਿਜੀ ਨਿਕਲਦੀ ਜਾਂਦੀ ਹੈ, ਉਹ ਭਾਂਡੇ ਵਿੱਚ ਪਾ ਲੈਂਦੇ ਤਿਆਰ ਕਰਕੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਤਿਸ ਕੀ ਧਾਰ, ਜਿਹੜਾ ਹਿਰਦਾ ਰੂਪ ਕਾਇਆ ਹੈ ਸਾਧ ਸੰਗਤ ਜੀ, ਇਹਦੇ ਅੰਦਰ ਪਰਮੇਸ਼ਰ ਦਾ ਨਾਮ ਜਪਣਾ, ਭਾਵ ਪ੍ਰੇਮਾ ਭਗਤੀ ਚੰਗੀ ਜਿਹੜੀ ਸ਼ਰਾਬ ਤਿਆਰ ਕਰਨੀ ਹੈ ਨਾ, ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋਣੀ, ਇਹ ਜਾਣੋ ਕਿ ਧਾਰ ਹੈ। ਇਹ ਧਾਰ ਵਗਣ ਦੀ ਤਰ੍ਹਾਂ ਹੀ ਹੈ, ਜੋ ਹਿਰਦੇ ਕਰਕੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਣੀ ਹੈ। ਸਤ ਸੰਗਤ ਸਿਉ ਮਿਲਾਪ ਹੋਏ। ਤੇ ਜਿਹੜਾ ਸਤ ਸੰਗਤ ਦੇ ਨਾਲ ਮਿਲਾਪ ਹੋਣਾ, ਪਿਆਰ ਦੇ ਨਾਲ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜਨਾ ਹੈ। ਲਿਵ ਕਟੋਰੀ ਅੰਮ੍ਰਿਤ ਭਰੀ। ਤੇ ਹਜੂਰ ਕਹਿੰਦੇ ਹਨ ਜਿਹੜੀ ਲਿਵ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜਨੀ ਹੈ ਨਾ, ਇਹ ਜਾਣੋ ਕਿ ਕਟੋਰੀ ਦੀ ਤਰ੍ਹਾਂ ਹੈ। ਲਿਵ ਕਟੋਰੀ ਅੰਮ੍ਰਿਤ ਭਰੀ। ਭਰੀ ਕਾਹਦੇ ਨਾਲ ਹੈ? ਪਰਮੇਸ਼ਰ ਦੇ ਨਾਮ ਅੰਮ੍ਰਿਤ ਦੇ ਨਾਲ। ਜਿਵੇਂ ਕਟੋਰੀ ਵੀ ਸ਼ਰਾਬ ਪਾ ਕੇ ਰੱਖਦੇ ਐ, ਤੇ ਹਜੂਰ ਕਹਿੰਦੇ ਲਿਵ ਰੂਪੀ ਕਟੋਰੀ ਹੈ। ਇਹ ਲਿਵ ਸੁਰਤ ਰੂਪੀ ਕਟੋਰੀ ਬਣੀ ਹੋਈ ਹੈ, ਔਰ ਇਸ ਪ੍ਰਕਾਰ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪੀ ਸ਼ਰਾਬ ਪਾਈ ਹੋਈ ਹੈ। ਪਰਮੇਸ਼ਰ ਦਾ ਨਾਮ ਅੰਮ੍ਰਿਤ ਦੇ ਨਾਲ ਲੱਬਾ ਲੱਬ ਭਰੀ ਹੋਈ ਹੈ। ਪੀ ਪੀ ਕਟਹਿ ਬੇਕਾਰ। ਜਿਹੜੇ ਵੀ ਬ੍ਰਹਮ ਵੇਦ ਤੇ ਗੁਰਮੁਖ ਪਿਆਰੇ ਭਾਵਨਾ ਦੇ ਨਾਲ ਇਦਾਂ ਦੀ ਸ਼ਰਾਬ ਪੀਂਦੇ ਆ ਨਾ, ਪੀ ਪੀ ਕਟਹਿ ਬੇਕਾਰ, ਉਹ ਬਾਰ-ਬਾਰ ਪੀ ਪੀ ਕੇ ਬਾਰ-ਬਾਰ ਇਹਦਾ ਨਸ਼ਾ ਕਰ ਕਰਕੇ ਨਾਮ ਜਪ ਜਪ ਕਰਕੇ ਵਿਕਾਰਾਂ ਨੂੰ ਕੱਟੀ ਜਾਂਦੇ ਹਨ। ਮਹਾਰਾਜ ਕਹਿੰਦੇ ਜਿਵੇਂ ਜਿਵੇਂ ਉਹਨਾਂ ਨੇ ਸ਼ਰਾਬ ਪੀਤੀ ਹੈ ਨਾ, ਪਰਮੇਸ਼ਰ ਦੇ ਨਾਮ ਦਾ ਨਸ਼ਾ ਕੀਤਾ ਹੈ, ਉਹਨਾਂ ਦੇ ਵਿਕਾਰ ਪ੍ਰਮਾਤਮਾ ਨੇ ਕੱਟ ਦਿੱਤੇ ਹਨ। ਉਹਨਾਂ ਦੇ ਔਗਣ ਪ੍ਰਮਾਤਮਾ ਨੇ ਕੱਟ ਕਰਕੇ ਹਿਰਦੇ ਅੰਦਰ ਸ਼ੁਭ ਗੁਣ ਬਖਸ਼ਿਸ਼ ਕਰ ਦਿੱਤੇ ਹਨ। ਪੌੜੀ ਆਪੇ ਸੁਰ ਨਰ ਗਣ ਗੰਧਰਵਾ। ਸਾਧ ਸੰਗਤ ਜੀ, ਹੁਣ ਪੌੜੀ ਅੰਦਰ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ ਦਿੰਦੇ ਹਨ। ਅਕਾਲ ਪੁਰਖ ਪ੍ਰਮਾਤਮਾ ਸਭ ਕੁਝ ਆਪ ਹੀ ਆਪ ਹੈ। ਜੋ ਕੁਝ ਵੀ ਪੈਦਾ ਕੀਤਾ ਸਭ ਜੀਵਾਂ ਰੂਪ ਹੋ ਕੇ, ਸਭ ਕੁਝ ਰੂਪ ਹੋ ਕਰਕੇ ਪ੍ਰਮਾਤਮਾ ਆਪ ਵਰਤ ਰਿਹਾ ਹੈ। ਤੇ ਮਹਾਰਾਜ ਕਹਿੰਦੇ ਆਪੇ ਸੁਰ ਨਰ ਗਣ ਗੰਧਰਵਾ, ਆਪ ਸੁਰ 33 ਕਰੋੜ ਦੇਵਤਿਆਂ ਰੂਪ ਵਰਤ ਰਿਹਾ ਹੈ। ਨਰ ਮਨੁੱਖਾਂ ਰੂਪ ਹੋ ਕੇ ਵੀ ਪਰਮੇਸ਼ਰ ਆਪ ਵਰਤਦਾ ਹੈ। ਗਣ ਅਤੇ ਗੰਧਰਵਾ, ਗਣ ਸਾਧ ਸੰਗਤ ਜੀ ਗਾਉਣਾ ਟਾਉਣਾ ਆਦਿਕ ਸ਼ਿਵ ਜੀ ਦੇ ਜਿਹੜੇ ਗਵੱਈ ਹਨ, ਰਾਗੀ ਹੈ। ਫਿਰ ਸਵਰਗਾਂ ਦੇ ਸਾਧ ਸੰਗਤ ਜੀ ਜਿਹੜੇ ਗੰਧਰਵ ਅਪਸ਼ਰ ਆਦਿਕ ਜਿਹੜੇ ਗਾਉਣ ਵਾਲੇ ਰਾਗੀ ਹਨ, ਹਾ ਹਾ ਹੂ ਹੂ ਗੰਧਰਵ ਆਦਿਕ। ਆਪੇ ਖਟ ਦਰਸ਼ਨ ਕੀ ਬਾਣੀ। ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਪਰਮੇਸ਼ਰ ਆਪ ਹੀ ਵਰਤਦਾ ਪਿਆ। ਆਪੇ ਖਟ ਦਰਸ਼ਨ, ਛੇ ਭੇਖ ਮੰਨੇ ਹਨ, ਉਹਨਾਂ ਨੂੰ ਖਟ ਦਰਸ਼ਨ ਕਿਹਾ ਜਾਂਦਾ ਹੈ। ਜਾਂ ਖਟ ਦਰਸ਼ਨ ਸਾਧ ਸੰਗਤ ਜੀ ਛੇ ਸ਼ਾਸਤਰਾਂ ਦੇ ਅੰਦਰ ਦਾ ਗਿਆਨ, ਉਹਨੂੰ ਵੀ ਖਟ ਦਰਸ਼ਨ ਕਹਿ ਦਿੱਤਾ ਜਾਂਦਾ ਹੈ। ਹਜੂਰ ਕਹਿੰਦੇ ਪ੍ਰਮਾਤਮਾ ਆਪ ਹੀ ਇਹਨਾਂ ਰੂਪ ਹੋ ਕਰਕੇ ਵਰਤਦਾ ਪਿਆ। ਖਟ ਦਰਸ਼ਨ ਕੀ ਬਾਣੀ, ਛਿਆਂ ਸ਼ਾਸਤਰਾਂ ਦੀ ਜਿਹੜੀ ਵੇਦ ਬਾਣੀ ਹੈ, ਉਹ ਸ਼ਾਸਤਰ ਬਾਣੀ ਹੈ, ਉਹ ਬਾਣੀ ਰੂਪ ਹੋ ਕੇ ਵੀ ਪ੍ਰਮਾਤਮਾ ਆਪ ਵਰਤਦਾ ਹੈ। ਫਿਰ ਇਹੀ ਪੰਕਤੀ ਪੜੋ ਜੀ। ਆਪੇ ਸੁਰ ਨਰ ਗਣ ਗੰਧਰਵਾ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ ਆਪ ਹੀ ਪ੍ਰਮਾਤਮਾ ਦੇਵੀ ਸੰਪਤਾ ਰੂਪ ਹੋ ਕਰਕੇ ਪਰਮੇਸ਼ਰ ਵਰਤਦਾ ਪਿਆ। ਜਿਨ੍ਹਾਂ ਦੇ ਹਿਰਦੇ ਅੰਦਰ ਸੁਰ ਦੇਵਤਿਆਂ ਦੀ ਤਰ੍ਹਾਂ ਦੇਵ ਸੰਪਤਾ ਭਾਵ ਸ਼ੁਭ ਗੁਣ ਪ੍ਰਮਾਤਮਾ ਨੇ ਪ੍ਰਗਟ ਕੀਤੇ ਹੈ ਨਾ, ਉਹ ਵੀ ਪਰਮੇਸ਼ਰ ਆਪ ਹੀ ਪੈਦਾ ਕਰਨ ਵਾਲਾ ਹੈ। ਤੇ ਨਰ ਸਾਧ ਸੰਗਤ ਜੀ ਜਿਹੜੇ ਸੂਰਮੇ ਹਨ, ਬਲੀ ਹਨ, ਬਹਾਦਰ ਹਨ,
ਜਿਹੜੇ ਵਿਕਾਰਾਂ ਰੂਪੀ ਦੁਸ਼ਮਣਾਂ ਤੇ ਫਤਿਹ ਪਾਉਣ ਵਾਲੇ ਹੈ, ਮਾੜੀ ਸੰਗਤ ਤੋਂ ਬਚਾਅ ਕਰਨ ਵਾਲੇ ਹਨ, ਆਪਣੇ ਮਨ ਨੂੰ ਖੋਟੀ ਸੰਗਤ ਤੋਂ ਬਚਾਅ ਕਰਕੇ ਰੱਖਣ ਵਾਲੇ ਸੂਰਮੇ ਹੈ। ਤੋ ਇਸ ਪ੍ਰਕਾਰ ਜਿਹੜੇ ਆਪਣੇ ਇੰਦਰੀਆਂ ਨੂੰ ਕੁਕਰਮਾਂ ਤੋਂ ਬਚਾ ਕੇ ਰੱਖਣ ਵਾਲੇ ਮਹਾਰਥੀ ਸੂਰਮੇ ਹਨ। ਇੱਕ ਰਥੀ ਸੂਰਮੇ ਹਨ ਜਿਨ੍ਹਾਂ ਨੇ ਸਾਰੀਆਂ ਵਾਸ਼ਨਾਵਾਂ ਨੂੰ ਮਾਰ ਲਿਆ, ਉਹਨਾਂ ਨੇ ਮਨ ਰੂਪੀ ਦੁਸ਼ਮਣ ਤੇ ਵੀ ਫਤਿਹ ਪ੍ਰਾਪਤ ਕਰ ਲਈ। ਉਹਨਾਂ ਨੂੰ ਅਤ ਰਥੀ ਸੂਰਮੇ ਕਿਹਾ ਜਾਂਦਾ। ਅਣਗਿਣਤ ਦੇ ਉੱਪਰ ਫਤਿਹ ਪਾ ਲੈਣ, ਜੰਗ ਕਰਕੇ ਉਹਨਾਂ ਤੇ ਜਿੱਤ ਪ੍ਰਾਪਤ ਕਰ ਲੈਣ, ਉਹਨਾਂ ਨੂੰ ਅਤ ਰਥੀ ਸੂਰਮੇ ਕਿਹਾ ਜਾਂਦਾ। ਤੋ ਸਾਧ ਸੰਗਤ ਜੀ, ਹਜੂਰ ਆਖ ਰਹੇ ਨੇ ਆਪੇ ਸੁਰ ਨਰ। ਸਾਧ ਸੰਗਤ ਜੀ, ਨਰ ਆਪ ਹੀ ਮਹਾਬਲੀ ਸੂਰਮਾ ਰੂਪ ਹੋ ਕੇ ਪਰਮੇਸ਼ਰ ਵਰਤਦਾ ਪਿਆ। ਗਣ ਜਿਹੜੇ ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦਾ ਜਸ ਗਾਉਂਦੇ ਐ, ਵੈਰਾਗ ਵਿੱਚ ਆ ਕਰਕੇ ਸਾਧ ਸੰਗਤ ਜੀ ਪ੍ਰਮਾਤਮਾ ਨੂੰ ਯਾਦ ਕਰਦੇ ਹੋ। ਆਪ ਹੀ ਗਣ ਗੰਧਰਵਾ ਰਾਗੀਆਂ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪੇ ਖਟ ਦਰਸ਼ਨ ਕੀ ਬਾਣੀ। ਆਪ ਹੀ ਪ੍ਰਮਾਤਮਾ ਪੰਜ ਗਿਆਨ ਇੰਦਰੀ ਤੇ ਛੇਵਾਂ ਮਨ, ਸਾਧ ਸੰਗਤ ਜੀ ਇਹਨਾਂ ਦੀ ਬਾਣੀ ਰੂਪ ਹੋ ਕੇ ਪ੍ਰਮਾਤਮਾ ਵਰਤਦਾ ਪਿਆ। ਜਿਵੇਂ ਪੰਜ ਕਰਮ ਇੰਦਰੀ ਤੇ ਪੰਜ ਗਿਆਨ ਇੰਦਰੀ ਹਨ ਸਰੀਰ ਅੰਦਰ, ਸਤਿਗੁਰੂ ਜੀ ਕਹਿੰਦੇ ਹਨ ਪੰਜ ਗਿਆਨ ਇੰਦਰੀ ਤੇ ਛੇਵਾਂ ਮਨ, ਇਹਦੀ ਬਾਣੀ ਰੂਪ ਹੋ ਕੇ ਵੀ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਆਪੇ ਸ਼ਿਵ ਸ਼ੰਕਰ ਮਹੇਸ਼ਾ। ਆਪ ਹੀ ਸ਼ਿਵ ਕਲਿਆਣ ਸਰੂਪ ਹੈ, ਆਪ ਹੀ ਸ਼ੰਕਰਾ ਰੂਪ ਹੋ ਕਰਕੇ ਮਹਾਚਾਰੀਆ ਰੂਪ ਹੋ ਕੇ ਵਰਤਦਾ ਪਿਆ। ਮਹੇਸ਼ਾ ਨਾਮ ਸ਼ਿਵ ਜੀ ਦਾ ਹੈ, ਆਪ ਹੀ ਸ਼ਿਵਾ ਰੂਪ ਹੋ ਕਰਕੇ ਪ੍ਰਮਾਤਮਾ ਵਰਤਦਾ ਪਿਆ। ਔਰ ਮਹੀ ਈਸ਼ਾ, ਮਹੀ ਨਾਮ ਧਰਤੀ ਦਾ, ਈਸ਼ਾ ਨਾਮ ਈਸ਼ਵਰ ਦਾ ਹੈ। ਸਾਡੀ ਧਰਤੀ ਤੇ ਜਿਹੜਾ ਈਸ਼ਵਰ ਵਰਤਦਾ ਪਿਆ, ਮਹਾਰਾਜ ਕਹਿੰਦੇ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ, ਈਸ਼ਵਰ ਰੂਪ ਹੋ ਕੇ ਵਰਤਦਾ ਹੈ, ਸ਼ਿਵ ਕਲਿਆਣ ਰੂਪ ਹੋ ਕੇ ਵਰਤਦਾ ਪਿਆ ਹੈ। ਐਸਾ ਸ਼ੰਕਰਚਾਰੀਆ ਰੂਪ ਹੋ ਕੇ ਪ੍ਰਮਾਤਮਾ ਆਪ ਹੀ ਵਰਤ ਰਿਹਾ ਹੈ। ਆਪੇ ਗੁਰਮੁਖ ਅਕਥ ਕਹਾਣੀ। ਆਪ ਹੀ ਗੁਰਮੁਖਾਂ ਰੂਪ ਹੋ ਕੇ ਅਕਥ ਕਹਾਣੀਆਂ, ਕਥਾ ਨੂੰ ਪਰਮੇਸ਼ਰ ਆਪਣੀ ਕਥਾ ਨੂੰ ਆਪ ਹੀ ਕਥਨ ਕਰਦਾ ਪਿਆ। ਕਿਸੇ ਵਿੱਚ ਕੋਈ ਸਮਰੱਥਾ ਨਹੀਂ ਹੈ। ਆਪੇ ਗੁਰਮੁਖ ਜਾਂ ਗੁਰਾਂ ਦੇ ਮੁਖ ਦੁਆਰਾ ਹਜੂਰ ਕਹਿੰਦੇ ਪਰਮੇਸ਼ਰ ਅਕਥ ਕਥਾ ਨੂੰ ਕਥਨ ਕਰਦਾ ਪਿਆ ਹੈ। ਜਿਸ ਵਾਹਿਗੁਰੂ ਦੀ ਅਕਥ ਕਥਾ ਨੂੰ ਕਥਨ ਕੀਤਾ ਨਹੀਂ ਜਾ ਸਕਦਾ, ਆਪ ਹੀ ਗੁਰਮੁਖਾਂ ਰੂਪ ਹੋ ਕੇ ਪਰਮੇਸ਼ਰ ਜਸ ਕਰ ਰਿਹਾ ਹੈ। ਆਪੇ ਜੋਗੀ ਆਪੇ ਭੋਗੀ। ਆਪ ਹੀ ਜੋਗੀਆਂ ਰੂਪ ਹੋ ਕੇ ਵਰਤਦਾ ਹੈ। ਸਾਧ ਸੰਗਤ ਜੀ, ਆਪ ਹੀ ਭੋਗੀਆਂ ਪਦਾਰਥਾਂ ਨੂੰ ਭੋਗਣ ਵਾਲਿਆਂ ਨੂੰ ਵਿੱਚ ਰੂਪ ਹੋ ਕੇ ਵਰਤਦਾ ਹੈ, ਜਾਂ ਵਿਸ਼ੇ ਸੁਖਾਂ ਨੂੰ ਭੋਗਣ ਵਾਲਿਆਂ ਨੂੰ ਭੋਗੀ ਰੂਪ ਹੋ ਕੇ ਵਰਤਦਾ ਹੈ। ਆਪੇ ਸੰਨਿਆਸੀ ਫਿਰੈ ਬੇਬਾਣੀ। ਆਪ ਹੀ ਸੰਨਿਆਸੀ ਤਿਆਗੀ ਬਣ ਕੇ ਬੇਬਾਣੀ, ਸਾਧ ਸੰਗਤ ਜੀ ਬੀਆਬਾਨ ਜੰਗਲਾਂ ਵਿੱਚ ਵਰਤਦਾ ਪਿਆ। ਬੇਬਾਣੀ ਜੰਗਲਾਂ ਦਾ ਨਾਮ ਹੈ, ਬੀਆਬਾਨ ਜੰਗਲ ਦੇ ਵਿੱਚ। ਜਿਵੇਂ ਜਿਹੜੇ ਸਾਧ ਸੰਗਤ ਜੀ ਪਰਿਵਾਰ ਤੋਂ ਘਰ-ਬਾਰ ਤੋਂ ਤਿਆਗ ਕਰ ਦਿੰਦੇ, ਉਹਨਾਂ ਨੂੰ ਸੰਨਿਆਸੀ ਕਿਹਾ ਜਾਂਦਾ। ਉਹਨਾਂ ਸੰਨਿਆਸ ਮਤ ਧਾਰਨ ਕਰਦੇ ਆ, ਉਹ ਜੰਗਲਾਂ ਵਿੱਚ ਜਾ ਕੇ ਨਿਵਾਸ ਕਰ ਲੈਂਦੇ ਹਨ ਕਿ ਅਸੀਂ ਘਰ ਵੀ ਪਰਿਵਾਰ ਵੀ ਸਾਰਾ ਕੁਝ ਅਸੀਂ ਤਿਆਗ ਦਿੱਤਾ, ਉਹਨਾਂ ਨੂੰ ਸੰਨਿਆਸੀ ਕਿਹਾ ਜਾਂਦਾ। ਤੋ ਹਜੂਰ ਬਖਸ਼ਿਸ਼ ਕਰ ਰਹੇ ਹੈ। ਅੰਤਰੀਵ ਭਾਵ ਵਿੱਚ ਮਹਾਰਾਜ ਕਹਿੰਦੇ ਆਪੇ ਜੋਗੀ ਆਪੇ ਭੋਗੀ। ਪਰਮਾਤਮਾ ਆਪ ਹੀ ਜਿਨ੍ਹਾਂ ਦੀ ਸੁਰਤ ਜੁੜੀ ਹੈ ਨਾ, ਅਸਲ ਜੋਗੀ ਉਸੇ ਨੂੰ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਜਿਹਦੀ ਸੁਰਤ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੋਵੇ। ਇਹ ਜੋਗੀ ਸ਼ਬਦ ਯੁੱਜ ਤੋਂ ਬਣਿਆ ਹੋਇਆ ਕਿ ਜਿਹੜਾ ਜੁੜਿਆ ਹੋਇਆ ਨਾ ਪਰਮਾਤਮਾ ਦੇ ਨਾਲ, ਰੱਬ ਦੇ ਨਾਲ ਹਿਰਦਿਓਂ ਜੁੜਿਆ ਹੋਇਆ, ਉਹਨੂੰ ਅਸਲ ਦੇ ਵਿੱਚ ਜੋਗੀ ਕਿਹਾ ਜਾਂਦਾ। ਇਕੱਲਾ ਕੰਨ ਪਾੜ ਕੇ ਜੋਗੀ ਨਹੀਂ ਬਣਿਆ ਜਾਂਦਾ। ਤਨ ਤੇ ਵਿਭੂਤੀ ਮਲਦੇ, ਹੱਥ ਵਿੱਚ ਲੋਟਾ ਫੜ ਲਿਆ ਤੇ ਭਿੱਖਿਆ ਮੰਗ ਕੇ ਕਹੇ ਕਿ ਜੋਗੀ ਬਣ ਗਿਆ, ਨਾ, ਉਹ ਕੇਵਲ ਵਿਖਾਵੇ ਦਾ ਜੋਗੀ ਹੈ। ਤਾਂ ਹੀ ਹਜੂਰ ਕਹਿੰਦੇ ਨੇ ਗੱਲੀ ਜੋਗ ਨਾ ਹੋਈ। ਗੱਲਾਂ ਬਾਤਾਂ ਦੇ ਨਾਲ ਨਹੀਂ ਜੋਗ ਕਮਾਇਆ ਜਾ ਸਕਦਾ। ਏਕ ਦ੍ਰਿਸ਼ਟ ਕਰ ਸਮਸਰ ਜਾਣੈ, ਜੋਗੀ ਕਹੀਐ ਸੋਈ। ਜਿਹੜਾ ਸਮਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਤੱਕਦਾ, ਅਸਲ ਦੇ ਵਿੱਚ ਮਹਾਰਾਜ ਕਹਿੰਦੇ ਉਹ ਸੱਚਾ ਜੋਗੀ ਹੁੰਦਾ। ਤੋ ਹਜੂਰ ਬਖਸ਼ਿਸ਼ ਕਰ ਰਹੇ ਹਨ। ਐ ਗੁਰਸਿੱਖੋ, ਆਪੇ ਜੋਗੀ ਆਪੇ ਭੋਗੀ। ਆਪ ਹੀ ਬ੍ਰਹਮ ਵੇਤਿਆਂ ਰੂਪ ਹੋ ਕਰਕੇ ਬ੍ਰਹਮਾਨੰਦ ਦੇ ਰਸ ਨੂੰ ਭੋਗਣਾ ਕਰਦਾ ਹੈ। ਆਪ ਹੀ ਆਪਣੇ ਸਰੂਪ ਦੇ ਆਨੰਦ ਨੂੰ ਮਾਣਨ ਵਾਲਾ ਭੋਗੀ ਰੂਪ ਹੋ ਕੇ ਵਰਤ ਰਿਹਾ ਹੈ। ਆਪੇ ਸੰਨਿਆਸੀ ਫਿਰੈ ਬੇਬਾਣੀ। ਤੇ ਆਪ ਹੀ ਸੰਸਾਰ ਦੀਆਂ ਵਾਸ਼ਨਾਵਾਂ ਨੂੰ ਤਿਆਗ ਕਰਨ ਵਾਲਾ ਸੰਨਿਆਸੀ ਬਣਿਆ। ਜਿਹੜੇ ਬ੍ਰਹਮ ਵੇਦ ਤੇ ਜਗਿਆਸੂ ਜਨ ਹਨ, ਜਿਨ੍ਹਾਂ ਨੇ ਸੰਸਾਰ ਦੇ ਸੁੱਖਾਂ ਦੇ ਵੀ ਤਿਆਗ ਕਰ ਦਿੱਤਾ ਹੈ, ਲੰਬੀ ਆਰਬਲਾ ਦਾ ਵੀ ਤਿਆਗ ਕਰ ਦਿੱਤਾ ਹੈ,
ਸੰਸਾਰ ਦੇ ਸਭ ਮਾਇਆ ਦੇ ਸੁੱਖਾਂ ਦਾ ਤਿਆਗ ਕਰਕੇ ਹਜੂਰ ਕਹਿੰਦੇ ਇਦਾਂ ਦੇ ਸੰਨਿਆਸੀ ਬਣੇ ਆ ਬ੍ਰਹਮ ਵੇਦ ਤੇ ਗੁਰਮੁਖ ਪਿਆਰੇ। ਆਪੇ ਸੰਨਿਆਸੀ ਫਿਰ ਬੇਬਾਣੀ, ਤੇ ਬੇਬਾਣੀ ਕਹਿੰਦੇ ਨੇ ਵਿਵੇਕਤਾ ਨੂੰ। ਉਹਨਾਂ ਗੁਰਮੁਖਾਂ ਨੇ ਵਿਵੇਕਪਨ ਜੀਵਨ ਦੇ ਅੰਦਰ ਧਾਰਨ ਕੀਤਾ, ਤੇ ਵਿਵੇਕ ਨਾਮ ਗਿਆਨ ਦਾ ਹੈ। ਹਿਰਦੇ ਘਰ ਵਿੱਚ ਜਿਨ੍ਹਾਂ ਨੇ ਗਿਆਨ ਨੂੰ ਧਾਰਨ ਕਰ ਲਿਆ, ਗਿਆਨ ਦਾ ਪ੍ਰਕਾਸ਼ ਕਰ ਲਿਆ ਹੈ, ਐਸੇ ਮਹਾਰਾਜ ਕਹਿੰਦੇ ਵਿਵੇਕਵਾਨ ਵਿਵੇਕੀ ਹੋ ਕਰਕੇ ਉਹ ਸੰਸਾਰ ਦੇ ਵੱਲੋਂ ਸੰਨਿਆਸ ਕੀਤਾ। ਉਹਨਾਂ ਨੇ ਪ੍ਰਮਾਤਮਾ ਦੇ ਵੱਲ ਖਿੱਚ ਪਾਈ ਹੋਈ ਆਪਣੇ ਮਨ ਦੀ। ਉਹ ਸੰਸਾਰ ਤੋਂ ਤਿਆਗ ਕਰਕੇ ਨਾ ਬੇਬਾਣੀ, ਹਜੂਰ ਕਹਿੰਦੇ ਸੰਸਾਰ ਦੀਆਂ ਸਭ ਮਾੜੀਆਂ ਆਦਤਾਂ ਤੋਂ ਰਹਿਤ ਹੋ ਕਰਕੇ ਉਹ ਪ੍ਰਮਾਤਮਾ ਦੀ ਨਾਮ ਬਾਣੀ ਵਿੱਚ ਵਿਸ਼ੇਸ਼ ਕਰਕੇ ਲੱਗੇ ਹਨ। ਆਪੈ ਨਾਲ ਗੋਸ਼ਟ ਆਪ ਉਪਦੇਸੈ, ਪਰਮੇਸ਼ਰ ਆਪਣੇ ਨਾਲ ਆਪ ਹੀ ਗੋਸ਼ਟ, ਚੰਗੀ ਵਿਚਾਰ, ਚੰਗੀ ਚਰਚਾ ਕਰਦਾ। ਆਪੈ ਨਾਲ ਗੋਸ਼ਟ ਆਪ ਉਪਦੇਸੈ, ਤੇ ਆਪ ਹੀ ਪਰਮੇਸ਼ਰ ਉਪਦੇਸ਼ ਦੇਣ ਵਾਲਾ ਹੈ। ਆਪੇ ਸੁਗੜ ਸਰੂਪ ਸਿਆਣੀ, ਆਪ ਹੀ ਸ੍ਰੇਸ਼ਟ ਜੀਵਾਂ ਦੀ ਘਾੜਤਾਂ ਨੂੰ ਕਰਨ ਵਾਲਾ ਹੈ, ਤੇ ਸਾਧ ਸੰਗਤ ਜੀ ਸਿਆਣਨ ਵਾਲਾ, ਜਾਣਨ ਵਾਲਾ, ਅੰਤਰਜਾਮ ਦਾ ਧਾਰਨ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ। ਤੋ ਇਸੇ ਪ੍ਰਕਾਰ ਹਜੂਰ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਆਪੈ ਨਾਲ ਗੋਸ਼ਟ, ਗੋ ਨਾਮ ਬਾਣੀ ਦਾ ਹੈ। ਸਾਧ ਸੰਗਤ ਜੀ ਜਿਹੜੀ ਗੋ ਸ੍ਰੇਸ਼ਟ ਇਸ਼ਟ ਬਾਣੀ ਨੂੰ ਬੋਲਣਾ ਹੈ, ਭਾਵ ਪਰਮੇਸ਼ਰ ਦੀ ਜਿਹੜੀ ਸੱਚੀ ਤੇ ਪਰਮ ਨਾਮ ਬਾਣੀ ਹੈ, ਉਸ ਨੂੰ ਉਚਾਰਨ ਕਰਨ ਵਾਲਾ ਗੋਸ਼ਟ ਜਾਂ ਫਿਰ ਚਰਚਾ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਆਪ ਹੀ ਗੁਰੂ ਰੂਪ ਹੋ ਕਰਕੇ ਆਪ ਉਪਦੇਸ਼ ਹੈ। ਗੁਰਸਿੱਖਾਂ ਨੂੰ ਉਪਦੇਸ਼ ਦੇਣ ਵਾਲਾ ਵੀ ਪਰਮਾਤਮਾ ਆਪ ਹੈ। ਜਗਤ ਜਲੰਦੇ ਨੂੰ ਤਾਰਨ ਲਈ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੰਸਾਰ ਭਰ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਹੀ ਉਪਦੇਸ਼ ਦਿੱਤਾ ਹੈ। ਸਤਨਾਮ ਦਾ ਹੀ ਮਹਾਰਾਜ ਸਾਹਿਬ ਜੀ ਨੇ ਜਾਪ ਜਪਾਇਆ ਹੈ ਸੰਸਾਰ ਭਰ ਦੇ ਜੀਵਾਂ ਨੂੰ, ਸਭ ਦਾ ਭਲਾ ਕਰਨ ਦੇ ਵਾਸਤੇ। ਤੇ ਸਾਧ ਸੰਗਤ ਜੀ ਜਿਵੇਂ ਸਿੱਧਾਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਜਾਂ ਕਿਵੇਂ ਤਾਂ ਸੁਮੇਰ ਪਰਬਤ ਦੇ ਉੱਪਰ ਸਿੱਧਾਂ ਦੇ ਨਾਲ ਚਰਚਾ ਹੋਈ ਹੈ। ਅਚਲ ਸਾਹਿਬ ਪਾਵਨ ਅਸਥਾਨ ਤੇ ਜਿੱਥੇ ਕਿਤੇ ਵੀ ਗੋਸ਼ਟੀ ਵਿਚਾਰ ਚਰਚਾ ਹੁੰਦੀ ਰਹੀ ਹੈ, ਮਹਾਰਾਜ ਸਾਹਿਬ ਜੀ ਉਹਨਾਂ ਨੂੰ ਉਪਦੇਸ਼ ਹੀ ਬਖਸ਼ਿਸ਼ ਕਰਦੇ ਰਹੇ ਹਨ। ਸਿੱਧਾਂ ਦੇ ਨਾਲ ਜਿਵੇਂ ਜਿਵੇਂ ਕਿਤੇ ਵੀ ਚਰਚਾ ਹੋਵਣਾ ਕੀਤੀ ਹੈ। ਤੇ ਸਾਧ ਸੰਗਤ ਜੀ ਜੇ ਤਾਂ ਪਿਆਰ ਦੇ ਨਾਲ ਮੰਨਦੇ ਠੀਕ ਹੈ, ਨਹੀਂ ਤਾਂ ਭੰਗਰ ਨਾਥ ਵਰਗਿਆਂ ਨੂੰ ਸਿਰ ਦੇ ਵਿੱਚ ਖੜਾਵਾਂ ਮਾਰ ਕਰਕੇ ਉਹਨਾਂ ਨੂੰ ਮਨਾਇਆ ਸੀ। ਭੰਗਰ ਨਾਥ ਸੀ ਨਾ, ਮੰਨਦਾ ਨਹੀਂ ਸੀ। ਸਾਰਿਆਂ ਨੇ ਨਮਸਕਾਰ ਕੀਤੀ ਸੀ ਮਹਾਰਾਜ ਜੀ ਦੇ ਚਰਨਾਂ ਤੇ। ਅਚਲ ਸਾਹਿਬ ਦੀ ਕਥਾ ਹੈ, ਬਟਾਲੇ ਦੇ ਕੋਲ ਜੋ ਅਚਲੇਸ਼ਵਰ ਨਾਮ ਅਸਥਾਨ ਹੈ, ਉੱਥੇ ਸ਼ਿਵਰਾਤਰੀ ਦਾ ਬੜਾ ਭਾਰੀ ਮੇਲਾ ਲੱਗਿਆ ਕਰਦਾ ਸੀ। ਅੱਜ ਵੀ ਹੁਣ ਵੀ ਸਾਧ ਸੰਗਤ ਜੀ ਸ਼ਿਵਰਾਤਰੀ ਤੇ ਬੜਾ ਵੱਡਾ ਮੇਲਾ ਲੱਗਦਾ ਹੈ। ਸਾਡੇ ਨਗਰ ਦੇ ਕੋਲ ਹੀ ਹੈ, ਅਚਲ ਸਾਹਿਬ ਬਟਾਲੇ ਦੇ ਕੋਲ। ਉੱਥੋਂ ਦੀ ਕਥਾ ਹੈ, ਇਤਿਹਾਸ ਵਿੱਚ ਬਚਨ ਲਿਖੇ ਹੋਏ ਹੈ ਕਿ ਕਰਾਮਾਤਾਂ ਦੇ ਨਾਲ ਸਭ ਨੂੰ, ਸਾਰਿਆਂ ਤੋਂ ਆਪਣੀ ਪੂਜਾ ਕਰਾ ਰਹੇ ਸੀ ਰਿੱਧੀਆਂ ਸਿੱਧੀਆਂ ਦੇ ਬਲ ਦੇ ਨਾਲ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਨੇ, ਸਾਰੀਆਂ ਦੀਆਂ ਸ਼ਕਤੀਆਂ ਮਹਾਰਾਜ ਜੀ ਨੇ ਖੋਹ ਲਈਆਂ ਕਿ ਰੱਬ ਦੀ ਪੂਜਾ ਕਰਾਉਣ ਦੇ ਥਾਂ ਤੇ ਤੁਸੀਂ ਆਪਣੀ ਪੂਜਾ ਕਰਵਾ ਰਹੇ ਹੋ। ਤੇ ਸਾਰਿਆਂ ਨੇ ਫਿਰ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀਆਂ। ਭੰਗਰ ਨਾਥ ਇਹ ਬੜਾ ਸਿਰੇ ਦਾ ਹੰਕਾਰੀ ਸੀ, ਬੜਾ ਆਕੜ ਖੋਰਾ ਸੀ। ਇਹ ਕਹਿੰਦਾ ਮੈਂ ਕਿਉਂ ਗ੍ਰਿਸ਼ਤੀ ਦੇ ਅੱਗੇ ਝੁਕਾਂ। ਇਦਾਂ ਦੇ ਸ਼ਬਦ ਬੋਲਦਾ ਸੀ ਕਿ ਮੈਂ ਇਹਨਾਂ ਗ੍ਰਿਸ਼ਤੀਆਂ ਦੇ ਅੱਗੇ ਕਿਉਂ ਝੁਕਾਂ, ਮੈਂ ਤਾਂ ਬ੍ਰਹਮਚਾਰੀ ਆ, ਮੈਂ ਤਾਂ ਗ੍ਰਿਸ਼ਤ ਆਸ਼ਰਮ ਦੇ ਵਿੱਚ ਪ੍ਰਵੇਸ਼ ਨਹੀਂ ਹੋਇਆ, ਮੈਂ ਨਹੀਂ ਇਹਨਾਂ ਅੱਗੇ ਝੁਕਣਾ। ਤੇ ਸਾਧ ਸੰਗਤ ਜੀ ਸ਼ਕਤੀ ਦੇ ਬਲ ਕਰਕੇ ਆਕਾਸ਼ ਦੇ ਵਿੱਚ ਉੱਡ ਗਿਆ, ਬੜੀ ਦੂਰ ਚਲਾ ਗਿਆ। ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਪਾਈ ਹੋ ਖੜਾ ਇਹਦੇ ਪਿੱਛੇ ਛੱਡੀ, ਫਿਰ ਆਤਮਿਕ ਬਲ ਕਰਕੇ ਜਿਵੇਂ ਜਿਵੇਂ ਉੱਚਾ ਜਾਂਦਾ ਤਿਵੇਂ ਤਿਵੇਂ ਠੱਕ ਠੱਕ ਇਹਦੇ ਸਿਰ ਦੇ ਵਿੱਚ ਖੜਾਂ ਵੱਜਦੀ ਸੀ। ਤੇ ਫਿਰ ਆਖਰਕਾਰ ਨਿੰਮੋ ਝੂਣਾ ਜੇ ਹੋ ਕੇ ਮਹਾਰਾਜ ਜੀ ਦੇ ਕੋਲ ਆ ਕੇ ਬੈਠ ਗਿਆ। ਸਤਿਗੁਰੂ ਜੀ ਨੇ ਉਪਦੇਸ਼ ਇਹਨੂੰ ਵੀ ਦਿੱਤਾ, ਜੇ ਪਿਆਰ ਨਾਲ ਨਹੀਂ ਮੰਨਿਆ ਤੇ ਫਿਰ ਮਹਾਰਾਜ ਜੀ ਨੇ ਦੂਸਰੇ ਢੰਗ ਦੇ ਨਾਲ ਇਹਨੂੰ ਸਮਝਾ ਦਿੱਤਾ। ਤੋ ਹਜੂਰ ਕਹਿੰਦੇ ਪਰਮੇਸ਼ਰ ਆਪ ਹੀ ਸੰਸਾਰ ਭਰ ਦੇ ਅੰਦਰ ਗੋਸ਼ਟੀ ਕਰਨ ਵਾਲਾ ਹੈ, ਆਪ ਉਪਦੇਸਿਆ, ਆਪ ਹੀ ਮਹਾਰਾਜ ਕਹਿੰਦੇ ਗੁਰੂ ਰੂਪ ਹੋ ਕੇ ਸਿੱਖਾਂ ਨੂੰ, ਸਭ ਸੰਸਾਰ ਭਰ ਦੇ ਜੀਵਾਂ ਨੂੰ ਸਾਂਝਾ ਉਪਦੇਸ਼ ਦੇਣ ਵਾਲਾ ਹੈ। ਆਪੇ ਸੁਗੜ ਸਰੂਪ ਸਿਆਣੀ, ਆਪ ਹੀ ਸ਼ੁਭ ਗੁਣਾਂ ਦੀ ਸ੍ਰੇਸ਼ਟ ਘਾੜਤ ਨੂੰ ਕਰਨ ਵਾਲਾ, ਕਿ ਹਿਰਦੇ ਨੂੰ ਸੁੰਦਰ ਸਰੂਪ ਬਣਾਇਆ ਜਾਵੇ। ਸਿਆਣੀ ਮਹਾਰਾਜ ਕਹਿੰਦੇ ਆਪਣੇ ਸਰੂਪ ਨੂੰ ਸਿਆਣਨ ਵਾਲਾ, ਸਵੈ ਸਰੂਪ ਦੀ ਪਹਿਚਾਣ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ।
ਉਹਨਾਂ ਬ੍ਰਹਮ ਬੇਤਿਆਂ ਰੂਪ ਹੋ ਕਰਕੇ ਪਹਿਚਾਨਣ ਵਾਲਾ ਵੀ ਆਪ ਹੈ। ਆਪਣਾ ਚੋਜ ਕਰ ਵੇਖੈ ਆਪੇ, ਸੰਸਾਰ ਭਰ ਦੇ ਨਾਨਾ ਪ੍ਰਕਾਰ ਦੇ ਪੈਦਾ ਕੀਤੇ ਹੋਏ ਬਣਾਏ ਹੋਏ ਚੋਜ ਜਿਹੜੇ ਕੌਤਕ ਹੈ, ਉਹਨਾਂ ਨੂੰ ਪਰਮੇਸ਼ਰ ਆਪ ਹੀ ਮਹਾਰਾਜ ਕਹਿੰਦੇ ਦੇਖਦਾ ਪਿਆ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਕਰ ਕਰ ਵੇਖੈ ਕੀਤਾ ਆਪਣਾ, ਆਪਣੇ ਪੈਦਾ ਕੀਤੇ ਹੋਏ ਚੋਜਾਂ ਨੂੰ ਕੌਤਕਾਂ ਨੂੰ ਪਰਮੇਸ਼ਰ ਆਪ ਹੀ ਦੇਖ ਰਿਹਾ ਹੈ। ਆਪੇ ਸਭਨਾ ਜੀਆ ਕਾਹੈ ਜਾਣੀ। ਤੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਆਖ ਰਹੇ ਨੇ, ਗੁਰਸਿੱਖੋ ਪਰਮਾਤਮਾ ਆਪ ਹੀ ਸਰਬ ਜੀਵਾਂ ਦੇ ਅੰਦਰ ਦੀ ਜਾਣਦਾ ਹੈ, ਤਾਂ ਹੀ ਉਹਨੂੰ ਅੰਤਰਜਾਮੀ ਕਿਹਾ ਜਾਂਦਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰਜਾਮੀ ਜਾਣੈ। ਐਸਾ ਅੰਤਰਜਾਮੀ ਪਰਮਾਤਮਾ ਹੈ, ਬਿਨਾਂ ਬੋਲਿਆ ਹੀ ਪਰਮਾਤਮਾ ਜਾਣ ਲੈਂਦਾ ਹੈ। ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਆਗਿਆ ਕੀਚੈ ਅਰਦਾਸ। ਸ਼ਲੋਕ ਮਹੱਲਾ ਤੀਜਾ, ਏਹਾ ਸੰਧਿਆ ਪਰਵਾਣ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜੀਵਨ ਦੇ ਅੰਦਰ ਸਾਨੂੰ ਸੰਧਿਆ ਕਿਹੋ ਜਿਹੀ ਕਰਨੀ ਚਾਹੀਦੀ ਹੈ। ਸੰਧਿਆ ਨਾਮ ਸਾਧ ਸੰਗਤ ਜੀ ਸੰਧੀ ਦਾ ਹੈ, ਜੋੜ ਦਾ ਹੈ, ਇਕਾਗਰਤਾ ਦਾ ਹੈ, ਧਿਆਨ ਦਾ ਹੈ। ਵਿਦਵਾਨਾਂ ਨੇ ਬਹੁਤ ਇਹਦੇ ਅਰਥ ਕੀਤੇ ਹਨ, ਪਰ ਵਿਸ਼ੇਸ਼ ਕਰਕੇ ਇੱਥੇ ਪ੍ਰਕਰਣ ਦੇ ਅਨੁਸਾਰ ਸੰਧੀ ਦਾ ਨਾਮ ਸੰਧਿਆ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ। ਜਾਂ ਫਿਰ ਜਿਵੇਂ ਸਾਧ ਸੰਗਤ ਜੀ ਹਿੰਦੂ ਮਤ ਅਨੁਸਾਰ ਜੋ ਸਵੇਰ ਵੇਲੇ ਦੀ ਸੰਧਿਆ, ਦੁਪਹਿਰ ਦੀ ਸੰਧਿਆ ਤੇ ਸ਼ਾਮ ਦੀ ਸੰਧਿਆ, 3 ਪ੍ਰਕਾਰ ਦੀ ਸੰਧਿਆ ਮੰਨੀ ਜਾਂਦੀ ਹੈ। ਉਹ ਆਪਣੀ ਮਰਜ਼ਾਦਾ ਅਨੁਸਾਰ ਰੱਬ ਨੂੰ ਯਾਦ ਕਰਦੇ ਹੈ, ਆਪਣੇ ਇਸ਼ਟ ਦੇਵਤਿਆਂ ਨੂੰ ਯਾਦ ਕਰਦੇ ਹਨ। ਉਹਦਾ ਨਾਮ ਹੀ ਸੰਧਿਆ ਹੈ। ਤੇ ਸਾਧ ਸੰਗਤ ਜੀ ਜਿਵੇਂ ਸਵੇਰ ਢਲੇ ਤੇ ਸੂਰਜ ਦਾ ਪੱਖ ਲੱਗੇ, ਇਹਨੂੰ ਵੀ ਸੰਧਿਆ ਕਿਹਾ ਜਾਂਦਾ ਹੈ। ਤੇ ਦੁਪਹਿਰ ਦਾ ਪੱਖ ਜਦੋਂ ਸਾਧ ਸੰਗਤ ਜੀ ਢਲਦਾ ਹੈ, ਸ਼ਾਮ ਦੇ ਪੱਖ ਦੇ ਨਾਲ ਉਹ ਭਾਵ ਮਿਲਾਪ ਨੂੰ, ਜੋੜ ਨੂੰ ਵੀ ਸੰਧਿਆ ਕਹਿ ਦਿੱਤਾ ਜਾਂਦਾ ਹੈ। ਤੋ ਹਜੂਰ ਇੱਥੇ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਨੇ, ਇਹ ਸੰਧਿਆ ਪ੍ਰਵਾਨ ਹੈ। ਇਹ ਗੁਰਸਿੱਖੋ ਜੀਵਨ ਦੇ ਅੰਦਰ ਇਦਾਂ ਦੀ ਕੀਤੀ ਹੋਈ ਸੰਧਿਆ ਮਹਾਰਾਜ ਕਹਿੰਦੇ ਪ੍ਰਵਾਨ ਹੈ। ਪਰਮਾਤਮਾ ਦੇ ਘਰ ਪ੍ਰਵਾਨ ਹੁੰਦੀ ਹੈ, ਮੰਨਣ ਯੋਗ ਹੋ ਜਾਂਦੀ ਹੈ। ਚਿਤ ਹਰ ਪ੍ਰਭ ਮੇਰਾ ਚਿਤ ਆਵੇ, ਜਿਸ ਸੰਧਿਆ ਕਰਨ ਦੇ ਨਾਲ ਮੇਰਾ ਪਿਆਰਾ ਪਰਮਾਤਮਾ ਚੇਤੇ ਵਿੱਚ ਆਵੇ, ਭਾਵ ਪਰਮੇਸ਼ਰ ਦੀ ਯਾਦ ਹਿਰਦੇ ਵਿੱਚ ਆਵੇ। ਹਰਿ ਸਿਉ ਪ੍ਰੀਤ ਉਪਜੈ, ਹਰੀ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਹਿਰਦੇ ਵਿੱਚ ਪੈਦਾ ਹੋਵੇ। ਮਾਇਆ ਮੋਹ ਜਲਾਵੇ, ਉਹ ਫਿਰ ਪਰਮੇਸ਼ਰ ਦਾ ਪਿਆਰਾ ਜਿਤਨਾ ਵੀ ਮਾਇਆ ਦਾ ਮੋਹ ਹੈ ਉਹਨਾਂ ਨੂੰ ਜਲਾ ਦਿੰਦਾ, ਸਾੜ ਦੇਣਾ ਕਰਦਾ। ਜੇ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਹਿਰਦੇ ਅੰਦਰ ਪੈਦਾ ਹੋ ਜਾਵੇ, ਕਿਉਂਕਿ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ। ਜੇ ਪ੍ਰਮਾਤਮਾ ਦਾ ਪਿਆਰ ਹੋਵੇ ਹਿਰਦੇ ਅੰਦਰ, ਫਿਰ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ਕਦੇ ਜੀਵ ਨੂੰ ਹਿਰਦੇ ਕਰਕੇ ਦੁੱਖ ਨਹੀਂ ਲੱਗਦਾ। ਆਤਮਾ ਐਸੀ ਇੰਨਾ ਬਲਵਾਨ ਹੋ ਜਾਂਦੀ ਹੈ, ਹਿਰਦਾ ਇਤਨਾ ਜ਼ਿਆਦਾ ਅਡੋਲ ਹੋ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਜੋ ਮਰਜ਼ੀ, ਜਿੰਨਾ ਮਰਜ਼ੀ ਵੱਡਾ ਘਾਟਾ ਪੈ ਜਾਵੇ, ਜਿੰਨਾ ਮਰਜ਼ੀ ਵੱਡਾ ਦੁੱਖ ਲੱਗੇ, ਪਰ ਮਨ ਜਿਹੜਾ ਨਾ ਸੁਮੇਰ ਪਰਬਤ ਦੀ ਤਰ੍ਹਾਂ ਅਡੋਲ ਹੋ ਜਾਂਦਾ ਹੈ। ਥੋੜਾ ਜਿੰਨਾ ਵੀ ਡਰਦਾ ਨਹੀਂ, ਘਾਬਰਦਾ ਨਹੀਂ, ਨਾ ਚਿੰਤਾ ਦੀ ਨਦੀ ਵਿੱਚ ਡੁੱਬਦਾ, ਕਦੇ ਸੋਗ ਨਹੀਂ ਕਰਦਾ, ਕੋਈ ਫਿਕਰ ਨਹੀਂ ਕਰਦਾ, ਇੰਨਾ ਬਲਵਾਨ ਹੀ ਮਨ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਆਖ ਰਹੇ ਨੇ, ਹਰਿ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ। ਹੇ ਜੀਵ, ਇਦਾਂ ਦੀ ਸੰਧਿਆ ਕੀਤੀ ਹੋਈ ਪ੍ਰਵਾਨ ਹੁੰਦੀ ਜੇ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਪੈਦਾ ਹੋਵੇ। ਜੇ ਪ੍ਰੀਤ ਪੈਦਾ ਹੋ ਜਾਵੇ, ਫਿਰ ਮਾਇਆ ਦਾ ਮੋਹ ਗੁਰਮੁਖ ਪਿਆਰਾ ਸਾੜ ਦਿੰਦਾ ਹੈ। ਸ਼ਬਦ ਦੀ ਪ੍ਰਚੰਡ ਬ੍ਰਹਮਾ ਪ੍ਰਚੰਡ ਅਗਨੀ ਤੇ ਸਾੜ ਦਿੰਦਾ ਹੈ। ਗੁਰ ਪ੍ਰਸਾਦੀ ਦੁਬਿਧਾ ਮਰੈ, ਗੁਰਾਂ ਦੀ ਕਿਰਪਾ ਦੁਆਰਾ ਹੀ ਸਾਧ ਸੰਗਤ ਜੀ ਦੁਚਿੱਤਾਪਣ ਮਰਦਾ। ਦੁਬਿਧਾ ਕਹਿੰਦੇ ਨੇ ਦੁਚਿੱਤੇਪਣ ਨੂੰ, ਦੁੰਦਵਾਦ ਨੂੰ। ਦੋ ਵਿਧਾ ਮਨ ਦੇ ਅੰਦਰ ਹਰ ਸਮੇਂ ਬਣੀਆਂ ਰਹਿਣੀਆਂ, ਜਿਹਨੂੰ ਭੂਲ ਭੁਲਈਆ ਵੀ ਕਿਹਾ ਜਾਂਦਾ ਹੈ। ਵਿਦਵਾਨਾਂ ਨੇ ਦੁਬਿਧਾ ਨੂੰ ਭੂਲ ਭੁਲਈਆ ਵੀ ਆਖਿਆ। ਜਿਹੜਾ ਭੂਲ ਭੁਲਈਏ ਦੇ ਅੰਦਰ ਪ੍ਰਵੇਸ਼ ਹੋ ਜਾਵੇ, ਉਹ ਬਾਹਰ ਨਹੀਂ ਨਿਕਲ ਸਕਦਾ, ਨਹੀਂ ਪਤਾ ਲੱਗਦਾ। ਉਹ ਜੇ ਕੋਈ ਜਾਣਕਾਰ ਉਹਨੂੰ ਸਾਧ ਸੰਗਤ ਜੀ ਸਮਝਾਵੇ ਤਾਂ ਭੂਲ ਭੁਲਈਏ ਦੇ ਵਿੱਚੋਂ ਬਾਹਰ ਨਿਕਲਦਾ ਹੈ। ਵਿਸ਼ੇਸ਼ ਕਰਕੇ ਜਿਹੜੇ ਕੋਈ ਰਾਜੇ ਮਹਾਰਾਜੇ ਲੋਕ ਹੋਇਆ ਕਰਦੇ ਸਨ, ਉਹਨਾਂ ਨੇ ਆਪਣੀ ਸੁਰੱਖਿਆ ਵਾਸਤੇ, ਆਪਣੀ ਸੇਫਟੀ ਦੇ ਲਈ ਸਾਧ ਸੰਗਤ ਜੀ ਬਣਾਏ ਹੁੰਦੇ ਸਨ।
ਕਿ ਜੇ ਕਿਤੇ ਦੁਸ਼ਮਣ ਅੰਦਰ ਪ੍ਰਵੇਸ਼ ਹੋ ਜਾਵੇ ਬਾਹਰ ਨਹੀਂ ਨਿਕਲ ਸਕਦਾ। ਉਹ ਕੇਵਲ ਜਾਣਕਾਰ ਨੂੰ ਪਤਾ ਹੁੰਦਾ ਹੈ। ਜਿਹੜੇ ਕੋਈ ਸਾਧ ਸੰਗਤ ਜੀ ਚੰਗੇ ਜਾਣਕਾਰ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਸੀਗਾ। ਤੇ ਇਸੇ ਪ੍ਰਕਾਰ ਜਿਹੜਾ ਮਨੁੱਖ ਦੁਬਿਧਾ ਦਾ ਸ਼ਿਕਾਰ ਹੋ ਜਾਂਦਾ, ਜਾਣੋ ਕਿ ਭੂਲ ਭੁਲਈਏ ਅੰਦਰ ਪ੍ਰਵੇਸ਼ ਹੋ ਗਿਆ, ਬਾਹਰ ਨਹੀਂ ਨਿਕਲ ਸਕਦਾ, ਬੜਾ ਔਖਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਉਹ ਕਲਯੁਗ ਦੇ ਭਿਆਨਕ ਸਮੇਂ ਅੰਦਰ ਪੂਰਨ ਪੁਰਖ ਹੈ, ਸਭ ਤੋਂ ਵੱਡਾ ਸੂਰਮਾ ਹੈ ਜਿਹੜਾ ਦੁਬਿਧਾ ਨੂੰ ਮਾਰ ਲੈਂਦਾ। ਇਹਨੂੰ ਮਾਰਨਾ ਬੜਾ ਔਖਾ ਹੈ। ਇਹ ਦੁਬਿਧਾ ਰੂਪੀ ਦੁਚਿੱਤੇਪਣ ਰੂਪੀ ਭੂਲ ਭੁਲਈਏ ਤੋਂ ਨਿਕਲਣਾ ਬੜਾ ਦੁੱਤਰ ਹੈ। ਮਹਾਰਾਜ ਕਹਿੰਦੇ ਗੁਰੂ ਕਿਰਪਾ ਹੋਵੇ ਨਾ ਗੁਰ ਪ੍ਰਸਾਦੀ ਦੁਬਿਧਾ ਮਰੈ। ਤਾਂ ਮਹਾਰਾਜ ਕਹਿੰਦੇ ਦੁਬਿਧਾ ਮਰਦੀ ਹੈ। ਮਨੁਆ ਅਸਥਿਰ ਸੰਧਿਆ ਕਰੇ ਵਿਚਾਰ। ਫਿਰ ਮਨੁਆ ਜਿਹੜਾ ਮਨ ਇਹਨੂੰ ਟਿਕਾ ਕਰਕੇ ਅਸਥਿਤ ਕਰਕੇ ਸੰਧਿਆ ਕਰੇ ਵਿਚਾਰ, ਤਾਂ ਫਿਰ ਸੰਧਪੁਣੇ ਦੀ ਵਿਚਾਰ ਕਰੇ, ਤਾਂ ਪਰਮੇਸ਼ਰ ਦੀ ਪ੍ਰਾਪਤੀ ਦੀ ਵਿਚਾਰ ਕਰਨਾ ਕਰੇ। ਨਾਨਕ ਸੰਧਿਆ ਕਰੈ ਮਨ ਮੁਖੀ ਜਿਉ ਨਾ ਟਿਕੈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਮਨਮੁਖ ਜੀਵ ਵੀ ਭਾਵੇਂ ਸੰਧਿਆ ਕਰਨ ਦਾ ਦਾਵਾ ਕਰਦੇ ਐ, ਪਰ ਗੁਰਸਿੱਖੋ ਉਹਨਾਂ ਦਾ ਮਨ ਨਹੀਂ ਕਦੇ ਟਿਕਦਾ। ਉਹਨਾਂ ਦਾ ਮਨ ਕਦੇ ਟਿਕ ਹੀ ਨਹੀਂ ਸਕਦਾ। ਜਿਹੜੇ ਦੁਚਿੱਤੇਪਣ ਦੁੰਦਵਾਰ ਦੇ ਵਿੱਚ ਪਏ ਹੋਏ ਆ, ਉਹਨਾਂ ਨੂੰ ਭਰੋਸਾ ਹੀ ਨਹੀਂ ਰੱਬ ਤੇ। ਜੇ ਭਰੋਸਾ ਹੋਵੇ ਤਾਂ ਮਹਾਰਾਜ ਕਹਿੰਦੇ ਕੀਤੀ ਹੋਈ ਸੰਧਿਆ ਤਾਂ ਸਫਲੀ ਹੋ ਜਾਵੇ, ਪਰ ਮਨ ਮੁਖਾਂ ਨੂੰ ਭਰੋਸਾ ਨਹੀਂ ਹੁੰਦਾ, ਵਿਸ਼ਵਾਸ ਨਹੀਂ ਹੋਣਾ ਕਰਦਾ। ਇਸੇ ਕਰਕੇ ਹਜੂਰ ਆਖ ਰਹੇ ਨੇ ਉਹਨਾਂ ਦਾ ਮਨ ਨਹੀਂ ਕਦੇ ਟਿਕਦਾ। ਮਰ ਜੰਮੈ ਹੋਏ ਖੁਆਰ। ਉਹ ਖੱਜਲ ਖਵਾਰ ਹੀ ਹੁੰਦੇ ਰਹਿੰਦੇ ਆ, ਮਰ ਕੇ ਜਨਮਦੇ ਆ, ਫਿਰ ਮਰ ਜਾਂਦੇ ਨੇ, ਫਿਰ ਵਾਸ਼ਨਾ ਦੇ ਬੱਝੇ ਹੋਏ ਜਨਮਦੇ ਹਨ। ਮਹੱਲਾ ਤੀਜਾ। ਪ੍ਰਯੋ ਪ੍ਰਯੋ ਕਰਤੀ ਸਭ ਜਗ ਫਿਰੀ। ਸਤਿਗੁਰੂ ਜੀ ਜੁਗਿਆਸੂ ਮੁਖ ਦੁਆਰਾ ਹੁਣ ਉਚਾਰਨ ਕਰ ਰਹੇ ਹੈ। ਮਹਾਰਾਜ ਜਿਹੜੀ ਸਾਡੀ ਬੁੱਧੀ ਹੈ ਨਾ, ਇਹ ਸੰਸਾਰ ਦੇ ਅੰਦਰ ਜਗਤ ਭਰ ਦੇ ਅੰਦਰ ਪ੍ਰਯੋ ਪ੍ਰਯੋ ਮਹਾਰਾਜ ਵੀਹ ਦੀ ਤਰ੍ਹਾਂ ਪੁਕਾਰਾਂ ਕਰ ਰਹੀ ਹੈ ਤੁਹਾਡੀ ਪ੍ਰਾਪਤੀ ਲਈ। ਤੁਹਾਡੇ ਦਰਸ਼ਨਾਂ ਨੂੰ ਪਾਉਣ ਦੇ ਵਾਸਤੇ ਮਹਾਰਾਜ ਸਾਡੀ ਜਿਹੜੀ ਬੁੱਧ ਹੈ ਨਾ, ਬਾਰ-ਬਾਰ ਤੁਹਾਨੂੰ ਪੁਕਾਰਾਂ ਕਰ ਰਹੀ ਹੈ। ਜਿਵੇਂ ਬਬੀਹਾ ਪੀਊ ਪੀਊ ਕਰਕੇ ਪੁਕਾਰਾਂ ਕਰਦਾ ਸਵੰਤੀ ਬੂੰਦ ਨੂੰ ਪਾਉਣ ਦੇ ਲਈ, ਇਸੇ ਪ੍ਰਕਾਰ ਮਹਾਰਾਜ ਸਾਡੀ ਜਿਹੜੀ ਬੁੱਧ ਹੈ, ਸਾਡੀ ਅਕਲ ਹੈ, ਤੁਹਾਡੇ ਮਹਾਰਾਜ ਸੰਸਾਰ ਭਰ ਦੇ ਅੰਦਰ ਭਾਲ ਕਰ ਰਹੀ ਹੈ। ਪ੍ਰਯੋ ਪ੍ਰਯੋ ਕਰਤੀ ਸਭ ਜਗ ਫਿਰੀ। ਮੇਰੀ ਪਿਆਸ ਨਾ ਜਾਏ। ਮਹਾਰਾਜ ਜਿਹੜੀ ਮੇਰੀ ਸਾਡੀ ਬੁੱਧੀ ਹੈ ਨਾ, ਉਹਦੀ ਪਿਆਸ ਨਹੀਂ ਜਾਂਦੀ ਤੁਹਾਡੇ ਦਰਸ਼ਨਾਂ ਤੋਂ ਬਿਨਾਂ। ਜਿੰਨੀ ਦੇਰ ਤੱਕ ਤੁਹਾਡੇ ਦਰਸ਼ਨ ਨਾ ਪ੍ਰਾਪਤ ਹੋ ਜਾਣ, ਮਹਾਰਾਜ ਸਾਡੀ ਬੁੱਧ ਕਦੇ ਵੀ ਰੱਜਦੀ ਨਹੀਂ ਹੈ। ਤੁਹਾਡੇ ਦਰਸ਼ਨਾਂ ਰੂਪੀ ਪਿਆਸ ਮਹਾਰਾਜ ਲੱਗੀ ਹੋਈ ਹੈ। ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਗਈ। ਇਹ ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਦੀ ਪ੍ਰਾਪਤੀ ਹੋਣੇ ਕਰਕੇ ਤਾਂ ਹੀ ਮਹਾਰਾਜ ਸਾਡੇ ਜਿਹੜੀ ਪਿਆਸ ਸੀ ਨਾ ਦਰਸ਼ਨਾਂ ਦੀ, ਉਹ ਬੁਝਣਾ ਕੀਤੀ ਹੈ। ਆਸ ਪਿਆਸੀ ਪਿਰ ਕਹਿ ਤਾਈ ਜਿਉ ਚਾਤਰਿਕ ਬੂੰਦੇਰੇ, ਕਹੋ ਨਾਨਕ ਜੀ ਅੜਾ ਬਲਿਹਾਰੀ ਦੇਹੁ ਦਰਸ ਪ੍ਰਭ ਮੇਰੇ। ਮਹਾਰਾਜ ਆਪ ਦਰਸ਼ਨਾਂ ਦੀ ਦਾਤ ਬਖਸ਼ੋ। ਜਿਨ੍ਹਾਂ ਗੁਰਸਿੱਖਾਂ ਨੇ ਭਾਵਨਾ ਦੇ ਨਾਲ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ, ਸਤਿਗੁਰਾਂ ਨੇ ਐਸੀ ਬਖਸ਼ਿਸ਼ ਕਰ ਦਿੱਤੀ ਹੈ। ਹਜੂਰ ਦੀ ਕਿਰਪਾ ਨਾਲ ਹੀ ਮਹਾਰਾਜ ਕਹਿੰਦੇ ਦਰਸ਼ਨਾਂ ਦੀ ਪਿਆਸ ਜਿਹੜੀ ਬੁਝਣਾ ਕੀਤੀ ਹੈ। ਤਾਂ ਹੀ ਬੁੱਧ ਨੇ ਮਹਾਰਾਜ ਕਹਿੰਦੇ ਤ੍ਰਿਪਤ ਹੋਵਣਾ ਕੀਤਾ। ਫਿਰ ਪਾਇਆ ਘਰ ਆਏ। ਫਿਰ ਨਾਮ ਪਤੀ ਦਾ ਹੈ, ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਇਆ ਹੈ। ਘਰ ਆਏ ਸਤ ਸੰਗਤ ਰੂਪੀ ਘਰ ਵਿੱਚ ਆ ਕੇ, ਜਾਂ ਆਪਣੇ ਨਿਜ ਸਰੂਪ ਰੂਪੀ ਘਰ ਦੇ ਵਿੱਚ ਜਦੋਂ ਬੁੱਧ ਆਈ ਹੈ ਨਾ, ਤਾਂ ਹੀ ਮਹਾਰਾਜ ਕਹਿੰਦੇ ਨੇ ਆਪਣੇ ਪਤੀ ਨੂੰ ਪਾਇਆ ਹੈ। ਤਾਂ ਹੀ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ। ਪੌੜੀ ਅੰਦਰ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ ਦਿੰਦੇ ਹਨ, ਆਪ ਹੀ ਪਰਮਾਤਮਾ ਤੰਤ ਜੀਵ ਰੂਪ ਹੈ। ਸਾਧ ਸੰਗਤ ਜੀ ਪਰਮ ਤੰਤ ਆਪ ਹੀ ਪਰਮ ਵੱਡਾ ਅਤੇ ਈਸ਼ਵਰ ਰੂਪ ਹੋ ਕੇ ਪਰਮੇਸ਼ਰ ਵਰਤ ਰਿਹਾ ਹੈ। ਪਰਮ ਤੰਤ ਕਹਿੰਦੇ ਨੇ ਈਸ਼ਵਰ ਨੂੰ, ਔਰ ਤੰਤ ਕਹਿੰਦੇ ਨੇ ਜੀਵ ਨੂੰ। ਭਾਵ ਜੀਵ ਰੂਪ ਹੀ ਆਪ ਹੈ ਤੇ ਈਸ਼ਵਰ ਰੂਪ ਹੋ ਕੇ ਵੀ ਆਪ ਹੀ ਪਰਮਾਤਮਾ ਵਰਤ ਰਿਹਾ ਹੈ। ਆਪੇ ਠਾਕੁਰ ਦਾਸ ਭਇਆ। ਆਪ ਹੀ ਠਾਕੁਰ ਮਾਲਕ ਰੂਪ ਹੈ ਤੇ ਆਪ ਹੀ ਸਾਧ ਸੰਗਤ ਜੀ ਦਾਸ ਸੇਵਕ ਰੂਪ ਹੈ। ਆਪ ਹੀ ਮਾਲਕ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪ ਹੀ ਠਾਕੁਰ ਸਤਿਗੁਰੂ ਰੂਪ ਹੋ ਕੇ ਵਰਤਦਾ ਹੈ।
ਆਪ ਹੀ ਦਾਸ ਸਿੱਖ ਰੂਪ ਹੋ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ। ਆਪੇ ਦਾਸ 8 ਵਰਨ ਉਪਾਇਨ, ਆਪ ਹੀ ਹਜੂਰ ਕਹਿੰਦੇ ਆਪਣੀਆਂ ਦਾਸਾਂ ਨੂੰ ਬਣਾਉਣ ਵਾਲਾ ਹੈ, ਤੇ ਆਪ ਹੀ ਸਾਧ ਸੰਗਤ ਜੀ ਜੋ ਸੰਸਾਰ ਦੇ ਅੰਦਰ ਵਰਨਾਂ ਨੂੰ ਬਣਾਉਣ ਵਾਲਾ ਹੈ। ਜਿਵੇਂ ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦਰ ਤੇ ਵੈਸ, ਪ੍ਰਮੁੱਖ 4 ਮੰਨੇ ਹਨ। 10 ਤੇ 8 ਹੁੰਦੇ ਨੇ 18। ਇਹਨਾਂ ਦੇ ਅੱਗੇ ਸਾਧ ਸੰਗਤ ਜੀ ਇਹਨਾਂ ਦੇ ਵਿੱਚੋਂ 18 ਵਰਨ ਬਣ ਜਾਂਦੇ ਆ 18। ਉਵੇਂ ਵਿਸ਼ੇਸ਼ ਕਰਕੇ ਇਹਨਾਂ ਦੀ ਗਿਣਤੀ 4 ਹੈ। ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦਰ ਤੇ ਵੈਸ ਹੈ। ਤੋ ਇਸ ਪ੍ਰਕਾਰ ਇਹਨਾਂ ਦੇ 18 ਕਿਵੇਂ ਬਣਦੇ ਐ? ਇਹ ਵਿਦਵਾਨ ਪੁਰਖਾਂ ਦੀ ਰਾਏ ਹੈ ਸਾਧ ਸੰਗਤ ਜੀ। ਜਿਵੇਂ 4 ਵਰਨ ਹੈ ਨਾ, ਇੱਕ ਬ੍ਰਾਹਮਣ ਹੈ, ਇੱਕ ਖੱਤਰੀ, ਸ਼ੂਦਰ ਤੇ ਵੈਸ ਹੈ। ਇਹਨਾਂ ਦੀਆਂ 4 ਕਹਿੰਦੇ ਕਿ ਲੜਕੀਆਂ ਹਨ। ਤੋ ਇਸ ਪ੍ਰਕਾਰ ਇੱਕ ਜਿਹੜੀ ਲੜਕੀ ਹੈ ਬ੍ਰਾਹਮਣ ਦੀ ਖੱਤਰੀ ਘਰ ਵਿਆਹ ਦੇਵੇ, ਜਾਂ ਜਿਹੜੀ ਬ੍ਰਾਹਮਣ ਦੇ ਨਾਲ ਵਿਆਹ ਦੇਵੇ, ਖੱਤਰੀ ਦੀ ਲੜਕੀ ਖੱਤਰੀਆਂ ਦੇ ਵਿੱਚ ਉਹਦਾ ਨਾਤਾ ਜੋੜ ਦਿੱਤਾ ਹੈ, ਸ਼ੂਦਰਾਂ ਦੀ ਸ਼ੂਦਰਾਂ ਦੇ ਘਰ, ਵੈਸ ਦੀ ਵੈਸਾਂ ਦੇ ਘਰ। ਤੇ ਜਿਹੜੀਆਂ 3 ਬੱਚੀਆਂ ਹਨ ਉਹਨਾਂ ਲੜਕੀਆਂ ਨੂੰ ਸਾਧ ਸੰਗਤ ਜੀ ਬ੍ਰਾਹਮਣ ਜਿਹੜੇ ਹਨ ਉਹ ਖੱਤਰੀਆਂ ਘਰ ਦੇ ਦੇਣ, ਖੱਤਰੀ ਬ੍ਰਾਹਮਣ ਘਰ ਦੇ ਦੇਣ, ਸ਼ੂਦਰ ਵੈਸਾਂ ਦੇ ਘਰ ਤੇ ਵੈਸ ਸ਼ੂਦਰਾਂ ਦੇ ਘਰ। ਤੋ ਇਸ ਪ੍ਰਕਾਰ ਜਾਂ ਫਿਰ ਦੂਜੀ ਸਾਧ ਸੰਗਤ ਜੀ ਇੱਕ ਇਹ ਜਿਹੜੇ ਬਣ ਗਏ ਹਨ 16, ਇਹਨਾਂ ਦੀ 16 ਗਿਣਤੀ ਬਣਦੀ ਹੈ। ਤੇ 2 ਇੱਕ ਉਹ ਹਨ, ਉਹ ਸੰਸਾਰ ਦੇ ਅੰਦਰ ਇਦਾਂ ਦੇ ਜੀਵ ਹਨ ਜਿਵੇਂ ਜਿਸ ਬੀਬੀ ਦਾ ਪਤੀ ਚੜਾਈ ਕਰ ਜਾਵੇ ਉਹਨੂੰ ਸੰਸਾਰ ਦੇ ਲੋਕ ਰੰਡੀ ਵੀ ਕਹਿ ਦਿੰਦੇ ਆ। ਇਹ ਰੰਡੀ ਸ਼ਬਦ ਵਰਤਿਆ ਜਾਂਦਾ ਹੈ। ਜਿਵੇਂ ਵਿਧਵਾ ਸ਼ਬਦ ਹੈ ਨਾ, ਤੋ ਇੱਕ ਪ੍ਰਕਾਰ ਰੰਡੀ ਵੀ ਉਹਨੂੰ ਕਿਹਾ ਜਾਂਦਾ ਹੈ। ਤੇ ਸਾਧ ਸੰਗਤ ਜੀ ਉਹਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ, ਜਾਂ ਫਿਰ ਸਾਧ ਸੰਗਤ ਜੀ ਵਿਆਹ ਹੋਣੇ ਤੋਂ ਪਹਿਲਾਂ ਵਿਚਾਰ ਹੋਣੇ ਕਰਕੇ ਸੰਸਾਰ ਦੇ ਜਿਹੜੀ ਉਪਜੀਵਕਾ ਹੋ ਜਾਵੇ। ਸਾਧ ਸੰਗਤ ਇਦਾਂ ਦੇ 18 ਵਰਨ ਮੰਨੇ ਨੇ, ਅੱਗੇ ਇਹਨਾਂ ਦੀ 18 ਅੱਗੇ ਜਾਤੀਆਂ ਬਣ ਜਾਂਦੀਆਂ। ਵਿਸ਼ੇਸ਼ ਕਰਕੇ ਪ੍ਰਮੁੱਖ ਜਿਹੜੇ 4 ਹੀ ਹੈ, ਬ੍ਰਾਹਮਣ, ਖੱਤਰੀ, ਸ਼ੂਦਰ ਤੇ ਵੈਸ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਆਪੇ 10 8 ਵਰਨ ਉਪਾਇਨ। ਆਪ ਹੀ 10 ਤੇ 8 18 ਵਰਨਾਂ ਨੂੰ ਬਣਾਉਣ ਵਾਲਾ ਪਰਮੇਸ਼ਰ ਆਪ ਹੀ ਹੈ। ਆਪ ਬ੍ਰਹਮ ਆਪ ਰਾਜ ਲਿਆ, ਆਪ ਹੀ ਬ੍ਰਹਮ ਬੇਤਾ ਰੂਪ ਹੈ। ਆਪ ਹੀ ਮਹਾਰਾਜ ਕਹਿੰਦੇ ਰਾਜ ਲੈਣ ਵਾਲਾ, ਆਪਣੇ ਸਰੂਪ ਰੂਪੀ ਰਾਜ ਭਾਗ ਨੂੰ ਲੈਣ ਵਾਲਾ ਹੈ। ਆਪ ਬ੍ਰਹਮ, ਆਪ ਸਦ ਚੇਤਨ ਆਨੰਦ ਬ੍ਰਹਮ ਸਰੂਪ ਹੈ। ਆਪ ਹੀ ਬ੍ਰਹਮ ਬੇਤਾ ਰੂਪ ਹੋ ਕਰਕੇ ਸਰੂਪ ਰੂਪੀ ਰਾਜ ਨੂੰ ਲੈਣ ਵਾਲਾ ਹੈ। ਆਪੇ ਮਾਰੇ ਆਪੇ ਛੋੜੈ, ਆਪ ਹੀ ਪ੍ਰਮਾਤਮਾ ਜੀਵਾਂ ਨੂੰ ਮਾਰਨ ਵਾਲਾ ਹੈ। ਆਪ ਹੀ ਗੁਨਾਹਾਂ ਨੂੰ ਬਖਸ਼ ਕਰਕੇ ਛੱਡਣ ਵਾਲਾ ਹੈ। ਆਪੇ ਬਖਸ਼ੇ ਕਰੇ ਦਇਆ, ਤੇ ਜਿਨ੍ਹਾਂ ਤੇ ਆਪ ਹੀ ਦਇਆ ਦ੍ਰਿਸ਼ਟੀ ਕਰ ਦਿੰਦਾ ਉਹਨਾਂ ਦੇ ਔਗੁਣਾਂ ਨੂੰ ਬਖਸ਼ ਲੈਂਦਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ ਆਪੇ ਮਾਰੇ ਆਪੇ ਛੋੜੈ। ਸਾਧ ਸੰਗਤ ਜੀ ਆਪ ਹੀ ਪ੍ਰਮਾਤਮਾ ਗੁਰਮੁਖਾਂ ਦੇ ਹਿਰਦੇ ਵਿੱਚੋਂ ਆਪਾ ਭਾਵ ਮਾਰਦਾ ਹੈ। ਆਪੇ ਛੋੜੈ, ਆਪ ਹੀ ਪ੍ਰਮਾਤਮਾ ਆਪਣੇ ਪਿਆਰਿਆਂ ਦਾ ਕੋਈ ਔਗਣ ਵੀ ਜੇ ਕਿਤੇ ਦੇਖ ਲੈਂਦਾ ਉਹਨੂੰ ਛੱਡ ਦਿੰਦਾ ਹੈ। ਆਪੇ ਛੋੜੈ, ਤੇ ਆਪ ਹੀ ਪ੍ਰਮਾਤਮਾ ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਤੋਂ ਛਡਾਉਣ ਵਾਲਾ ਹੈ। ਤੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਆਪੇ ਬਖਸ਼ੇ ਕਰੇ ਦਇਆ। ਜਿਨ੍ਹਾਂ ਦੇ ਗੁਨਾਹ ਬਖਸ਼ ਲੈਂਦਾ ਹੈ ਨਾ, ਜਿਨ੍ਹਾਂ ਤੇ ਪ੍ਰਮਾਤਮਾ ਦਇਆ ਕਰਦਾ, ਉਹਨਾਂ ਦੇ ਛਿਨ ਮਾਤਰ ਸਮੇਂ ਵਿੱਚ ਸਾਰੇ ਦੇ ਸਾਰੇ ਗੁਨਾਹ ਬਖਸ਼ਣ ਵਾਲਾ ਵੀ ਆਪ ਹੈ। ਜਿਵੇਂ ਸਤਿਗੁਰੂ ਜੀ ਨੇ ਬਚਨ ਕਹੇ ਨੇ ਗੁਰਬਾਣੀ ਅੰਦਰ ਕਿ ਜੇ ਜੀਵ ਸਭ ਤੋਂ ਵੱਡੇ ਤੋਂ ਵੱਡਾ ਭੁਲੱਕੜ ਹੈ ਨਾ, ਭੁੱਲਣਹਾਰ ਹੈ, ਤੇ ਪ੍ਰਮਾਤਮਾ ਵੀ ਵੱਡਿਆਂ ਤੋਂ ਵੱਡਾ ਬਖਸ਼ਣਹਾਰਾ ਹੈ। ਮਹਾਰਾਜ ਸਾਡੇ ਵਰਗਾ ਕੋਈ ਭੁੱਲਣਹਾਰਾ ਨਹੀਂ, ਤੇ ਤੁਹਾਡੇ ਵਰਗਾ ਕੋਈ ਬਖਸ਼ਣਹਾਰਾ ਵੀ ਨਹੀਂ ਹੈ ਸੰਸਾਰ ਭਰ ਦੇ ਅੰਦਰ, ਕਿਸੇ ਵੀ ਸੰਸਾਰ ਦੇ ਕੋਨੇ ਤੇ। ਮਹਾਰਾਜ ਜੈਸੇ ਬਖਸ਼ਣਹਾਰੇ ਆਪ ਹੋ ਨਾ, हे ਗਰੀਬ ਨਵਾਜ, ਐਸਾ ਕੋਈ ਦੇਵੀ ਦੇਵਤਾ, ਕੋਈ ਦੇਵੀ ਸ਼ਕਤੀ ਵੀ ਨਹੀਂ ਹੈ। ਐਸਾ ਮਹਾਰਾਜ ਆਪ ਜੀ ਦਾ ਬਿਰਦ ਹੈ, ਬਖਸ਼ੰਦ ਬਿਰਦ ਹੈ। ਹਜੂਰ ਨੇ ਬਚਨ ਕਹੇ ਨੇ, ਲੇਖੈ ਕਤਹਿ ਨਾ ਛੂਟੀ ਹੈ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪ੍ਰਮਾਤਮਾ ਕਿਰਪਾ ਕਰੇ ਤਾਂ ਹਮਰੀ ਗਣਤ ਨਾ ਗਣੀਆ ਕਾਈ, ਆਪਣਾ ਬਿਰਦ ਪਛਾਣ। हे ਪ੍ਰਮਾਤਮਾ, ਸਾਡੇ ਜੇ ਕਰਮਾਂ ਦੀ ਗਿਣਤੀ ਨਾ ਕਰੋ ਤਾਂ ਹੀ ਅਸੀਂ ਵੱਧੇ ਛੁੱਟ ਸਕਦੇ ਹਾਂ। ਜੇ ਕਰਮਾਂ ਦਾ ਹਿਸਾਬ ਕਿਤਾਬ ਕਰੋਗੇ ਨਾ ਸਾਡਾ, ਮਹਾਰਾਜ, ਕਦੇ ਵੀ ਅਸੀਂ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਾਂਗੇ। ਐਸੀ ਮਹਾਰਾਜ ਕਿਰਪਾ ਕਰੋ
ਹਜੂਰ ਕਹਿੰਦੇ ਪ੍ਰਮਾਤਮਾ ਨੇ ਜਿਨ੍ਹਾਂ ਤੇ ਦਇਆ ਦ੍ਰਿਸ਼ਟੀ ਕੀਤੀ ਹੈ ਉਹਨਾਂ ਦੇ ਆਪ ਹੀ ਗੁਨਾਹਾਂ ਨੂੰ ਬਖਸ਼ ਲਿਆ ਹੈ। ਆਪ ਅਭੁੱਲ ਨਾ ਭੁੱਲੇ ਕਬਹੀ। ਪਰਮੇਸ਼ਰ ਆਪ ਭੁੱਲਣ ਤੋਂ ਰਹਿਤ ਹੈ, ਕਦੇ ਵੀ ਭੁੱਲਦਾ ਨਹੀਂ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਐਸਾ ਪਰਮਾਤਮਾ ਦਾ ਸਰੂਪ ਹੈ। ਸਾਧ ਸੰਗਤ ਜੀ, ਜੇ ਜੀਵਾਂ ਨੂੰ ਪੈਦਾ ਕੀਤਾ ਹੈ ਨਾ ਪਰਮੇਸ਼ਰ ਨੇ ਆਪ, ਤੇ ਸਭ ਦੀ ਪਰਵਰਿਸ਼ ਸਾਂਭ ਸੰਭਾਲਣਾ ਵੀ ਆਪ ਹੀ ਕਰਦਾ ਪਿਆ, ਕਿ ਸਭ ਦਾ ਫਿਕਰ ਕਰਨ ਵਾਲਾ ਪਰਮਾਤਮਾ ਹੈ। ਇੰਨਾ ਜ਼ਿਆਦਾ ਫਿਕਰ ਹੈ, ਜੀਵ ਦਾ ਜਨਮ ਬਾਅਦ ਵਿੱਚ ਹੁੰਦਾ ਹੈ ਤੇ ਸਾਧ ਸੰਗਤ ਜੀ ਆਹਾਰ ਉਹਦਾ ਪਹਿਲਾਂ ਪਰਮਾਤਮਾ ਬਣਾ ਦਿੰਦਾ। ਕਿੰਨਾ ਫਿਕਰ ਹੈ, ਪਤਾ ਕਿ ਮੁੱਖ ਦੇ ਵਿੱਚ ਦੰਦ ਨਹੀਂ ਹੈ, ਜੀਵ ਦਾ ਜਦੋਂ ਜਨਮ ਹੋਣਾ ਤੇ ਮਾਤਾ ਦੇ ਅਸਤਨਾਂ ਵਿੱਚ ਦੁੱਧ ਪਹਿਲਾਂ ਹੀ ਪੈਦਾ ਕਰ ਦਿੰਦਾ। ਕਿੰਨਾ ਫਿਕਰ ਹੈ ਪਰਮੇਸ਼ਰ ਨੂੰ। ਸਾਧ ਸੰਗਤ ਜੀ, ਹਜੂਰ ਦੇ ਬਚਨ ਹਨ, ਪਹਿਲੋਂ ਦੇ ਤੈ ਰਿਜਕ ਸੰਬਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਪਰਮਾਤਮਾ ਜੀਵ ਨੂੰ ਬਾਅਦ ਵਿੱਚ ਜਨਮ ਦਿੰਦੇ ਹੋ ਆਪ ਜੀ, ਮਹਾਰਾਜ ਆਹਾਰ ਉਹਦਾ ਪਹਿਲਾਂ ਹੀ ਆਪ ਜੀ ਬਣਾ ਦਿੰਦੇ। ਕਿੰਨਾ ਆਪ ਜੀ ਨੂੰ ਫਿਕਰ ਹੈ। ਐਸਾ ਪਰਮਾਤਮਾ ਹੈ, 84 ਲੱਖ ਜੋਨ ਉਪਾਈ, ਰਿਜਕ ਦੀਆ ਸਭ ਹੁਕਮ ਤਦ ਕਾ, ਸੇਵਕ ਕੈ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਮਹਾਰਾਜ ਕਹਿੰਦੇ ਕਦੇ ਵੀ ਭੁੱਲਦਾ ਨਹੀਂ, ਜੀਵ ਭੁੱਲਣ ਹਾਰੇ ਹਨ। ਸਭ ਸੱਚ ਤਪਾਵਸ ਸੱਚ ਥਿਆ। ਪਰਮਾਤਮਾ ਦਾ ਸਰੂਪ ਵੀ ਸੱਚਾ ਹੈ, ਜਿਹਦਾ ਸਰੀਰ ਵੀ ਕਾਲ ਲਈ ਥਿਆ ਟਿਕਿਆ ਹੋਇਆ ਹੈ। ਸੱਚ ਤਪਾਵਸ, ਤਪਾਵਸ ਕਹਿੰਦੇ ਨੇ ਨਿਆਂ ਨੂੰ, ਤੇ ਪਰਮਾਤਮਾ ਦਾ ਨਿਆਂ ਵੀ ਬੜਾ ਸੱਚਾ ਹੈ, ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਦਾ। ਐਸਾ ਸੱਚਾ ਨਿਆਂਕਾਰੀ ਪਰਮੇਸ਼ਰ ਆਪ ਹੈ। ਆਪੇ ਜਿਨਾ 부ਝਾਏ ਗੁਰਮੁਖ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਪਰਮਾਤਮਾ ਜਿਨ੍ਹਾਂ ਗੁਰਮੁਖਾਂ ਨੂੰ ਆਪਣਾ ਸਰੂਪ ਆਪ ਹੀ ਬੁਝਾਉਂਦਾ ਹੈ, ਤਿਨ ਅੰਦਰਹੁ ਦੂਜਾ ਭਰਮ ਗਿਆ। ਉਹਨਾਂ ਦੇ ਅੰਦਰ ਹਿਰਦੇ ਵਿੱਚੋਂ ਦਵੈਸ਼ ਭਾਵਨਾ ਤੇ ਭਰਮ ਮਹਾਰਾਜ ਕਹਿੰਦੇ ਚਲਾ ਗਿਆ ਹੈ। ਦੁੰਦਵਾਦ ਵੀ ਉਹਨਾਂ ਦਾ ਖਤਮ ਹੋ ਗਿਆ ਹੈ। ਦੂਜਾ ਦੁਬਦਾ ਵੀ ਹਜੂਰ ਕਹਿੰਦੇ ਉਹਨਾਂ ਦੀ ਖਤਮ ਹੋ ਗਈ। ਤੇ ਭਰਮ, ਜਿਸ ਭਰਮ ਕਰਕੇ, ਜਿਹੜਾ ਭਰਮ ਦਾ ਸ਼ਿਕਾਰ ਹੋਇਆ ਹੋਣੇ ਕਰਕੇ ਸੱਚ ਦੀ ਪਹਿਚਾਣ ਨਹੀਂ ਸੀ ਕਰ ਸਕਦਾ, ਆਪਣੇ ਸਰੂਪ ਨੂੰ ਪਹਿਚਾਣਦਾ ਨਹੀਂ ਸੀਗਾ ਪਿਆ, ਹਿਰਦੇ ਘਰ ਵਿੱਚ ਹੁੰਦਾ ਹੋਇਆ ਵੀ ਰੱਬ ਨੂੰ ਦੇਖ ਨਹੀਂ ਸੀ ਸਕਦਾ। ਐਸਾ ਮਰ ਤੇ ਭਰਮ ਦਾ ਪਰਦਾ ਪਿਆ ਹੋਇਆ ਸੀ। ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ, ਜਿਨ੍ਹਾਂ ਨੂੰ ਆਪਣਾ ਸਰੂਪ ਬੁਝਾਉਣਾ ਚਾਹੇ, ਉਹਨਾਂ ਦੀ ਮੱਤ ਤੇ ਭਰਮ ਦਾ ਪਰਦਾ ਪਿਆ ਹੋ ਵੀ ਕੱਟ ਦਿੱਤਾ ਹੈ। ਸਾਧ ਸੰਗਤ ਜੀ, ਉਹਨਾਂ ਦਾ ਦੁਬਦਾ ਦੁੰਦਵਾਦ ਵੀ ਵਾਹਿਗੁਰੂ ਨੇ ਕੱਟ ਦਿੱਤਾ, ਦੂਰ ਕਰ ਦਿੱਤਾ। ਜਿਵੇਂ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਤਿੰਨਾਂ ਗੁਣਾਂ ਤੋਂ ਅਤੀਤ ਸਰੂਪ ਹੈ ਪਰਮਾਤਮਾ ਦਾ। ਪਰ ਅਗਲਾ ਬਚਨ ਹੈ, ਤਿਸੇ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਵਾਹਿਗੁਰੂ ਜਿਸ ਜੀਵ ਤੇ ਤਰੁੱਠ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ। ਸਾਧ ਸੰਗਤ ਜੀ, ਨਾ ਜਾਣੇ ਜਾਣਨ ਵਾਲਾ ਸਰੂਪ ਵੀ ਪਰਮਾਤਮਾ ਜਨਾ ਦਿੰਦਾ। ਜਿਹੜਾ ਦਿਸਦਾ ਨਹੀਂ, ਜਿਹਦਾ ਕੋਈ ਰੂਪ ਰੇਖ ਰੰਗ ਜਾਤ ਪਾਤ ਕਥਨ ਨਹੀਂ ਕੀਤਾ ਜਾ ਸਕਦਾ, ਉਹ ਆਪਣਾ ਸਰੂਪ ਪਰਮਾਤਮਾ ਆਪ ਹੀ ਕਿਰਪਾ ਕਰਕੇ ਬੁਝਾ ਦਿੰਦਾ ਹੈ। ਜੇ ਵਾਹਿਗੁਰੂ ਆਪ ਕਿਰਪਾ ਕਰੇ ਤਾਂ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਆਪ ਭੁੱਲ ਨਾ ਭੁੱਲੇ ਕਬਹੀ, ਸਭ ਸੱਚ ਤਪਾਵਸ ਸੱਚ ਥਿਆ। ਆਪੇ ਜਿਨਾ 부ਝਾਏ ਗੁਰਮੁਖ, ਤਿਨ ਅੰਦਰਹੁ ਦੂਜਾ ਭਰਮ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।